ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਕਰਦੇ ਚੱਲੀਏ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਤਾ ਹੁਣਾਂ ਦਾ ਨੰਬਰ ਨੋਟ ਕਰ ਸਕਦੇ ਹੋ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵਿਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ, ਪਾਇਓ ਚਾਨਣਾ। ਸਭ ਤੋਂ ਪਹਿਲਾਂ ਟਰੰਪ ਹੁਣੀ ਜਿਸ ਤਰੀਕੇ ਦੇ ਨਾਲ ਕੱਲ ਦੁਨੀਆ ਡਰਾਈ ਹੋਈ ਸੀ, ਤੁਸੀਂ ਵੀ ਚਾਨਣਾ ਪਾਇਆ ਸੀ ਕਿ ਭਾਈ ਸਿਵਲਾਈਜੇਸ਼ਨ ਸੱਭਿਅਤਾ ਦਾ ਕਹਿੰਦੇ ਵੀ ਸਾਰੀ ਦੀ ਸਾਰੀ ਦਾ ਹੀ ਖਾਤਮਾ ਕਰ ਦੇਣਾ। ਪਰ ਤੜਕੇ ਆਪਣੇ ਦਿਨ ਚੜ੍ਹਦਿਆਂ ਇੱਧਰ ਉੱਧਰ ਵੀ ਜੰਗਬੰਦੀ ਦੀ ਖਬਰ ਆ ਗਈ ਸੀ ਵੀ ਭਾਈ ਜੰਗਬੰਦੀ ਤੇ ਸਹਿਮਤੀ ਬਣੀ ਹੈ 2 ਹਫ਼ਤਿਆਂ ਦੀ। ਇਸ ਦੇ ਵਿੱਚ ਕੋਈ ਤਾਂ ਦੱਸੀ ਜਾਂਦਾ ਵੀ ਇਹ ਮੇਰੀ ਜਿੱਤ ਹੈ, ਕੋਈ ਕਹਿੰਦਾ ਹੈ ਮੇਰੀ ਜਿੱਤ ਹੈ। ਅਸਲ ਜਿੱਤ ਕਿਹਦੀ ਹੈ ਜੀ? ਦੇਖੋ, ਗੱਲ ਇਹ ਆ ਕਿ ਜੇ ਆਪਾਂ ਦੇਖੀਏ ਜਿੱਤ ਹਾਰ ਉਹ ਤੇ ਚਲੋ ਬਾਅਦ ਦੀ ਗੱਲ ਆ, ਪਰ ਜੀ, ਵੱਡੀ ਖਬਰ ਇਹ ਆ ਰਹੀ ਆ ਕਿ ਹਿਜ਼ਬੁੱਲਾ ਨੇ ਹੁਣ ਤੋਂ ਥੋੜੀ ਦੇਰ ਪਹਿਲਾਂ ਇੱਕ ਬਿਆਨ ਜਾਰੀ ਕੀਤਾ ਹੈ ਕਿ ਸੀਜ਼ ਜੀ, ਫਾਇਰ ਦੇ ਵਿੱਚ ਲਿਬਨਾਨ ਨੂੰ ਸ਼ਾਮਲ ਨਹੀਂ ਕੀਤਾ ਗਿਆ ਤਾਂ ਸਮਝੌਤਾ ਟੁੱਟ ਸਕਦਾ ਹੈ। ਮਤਲਬ ਜੀ, ਕਿ ਇਜ਼ਰਾਈਲ ਨੇ ਵੀ ਇਹੋ ਗੱਲ ਕਹੀ ਸੀਗੀ ਕਿ ਲੈਬਨਾਨ ਯਾਨੀ ਹਿਜ਼ਬੁੱਲਾ, ਹਿਜ਼ਬੁੱਲਾ ਕੌਣ ਹੈ ਕਿ ਇੱਕ ਐਸਾ ਸੰਗਠਨ ਹੈ ਜਿਹਦਾ ਕੁਝ ਹੱਦ ਤੱਕ ਕਹਿ ਲਓ ਕਿ ਰਾਜ ਵੀ ਚੱਲਦਾ ਹੈ। ਹਿਜ਼ਬੁੱਲਾ ਬੜਾ ਜੀ, ਮਜ਼ਬੂਤ ਸੰਗਠਨ ਹੈ ਤੇ ਇਹ ਜਿਹੜਾ ਪ੍ਰੌਕਸੀ ਹੈ ਯਾਨੀ ਈਰਾਨ ਦਾ ਹੀ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਪਾਂਸਰਡ ਹੈ। ਜੀ, ਅੱਛਾ, ਇਸ ਤੋਂ ਇਲਾਵਾ ਹੂਤੀ ਵਿਦਰੋਹੀ ਆ ਜਾਂਦੇ ਨੇ, ਉਹ ਵੀ ਯਮਨ ਦੇ ਵਿੱਚ ਐਗਜ਼ਿਸਟ ਕਰਦੇ ਆ। ਯਾਨੀ ਇਹ 2 ਦੇਸ਼ਾਂ ਦੇ ਬਾਗੀ ਧੜੇ ਆ ਜਿਨ੍ਹਾਂ ਦੀ ਆਪਣੀ ਵੀ ਕੁਝ ਹੱਦ ਤੱਕ ਹਕੂਮਤ ਚੱਲਦੀ ਆ। ਬੜਾ ਵੱਡਾ ਇਤਿਹਾਸ ਹੈ। ਦੇਖੋ, ਮਿਡਲ ਈਸਟ ਦਾ ਇਤਿਹਾਸ ਸਮਝੇ ਬਗੈਰ ਤੁਸੀਂ ਇਹਨਾਂ ਖਬਰਾਂ ਨੂੰ ਸਿਰਫ ਉੱਤੋਂ ਹੀ ਦੇਖ ਸਕਦੇ ਹੋ। ਬਿਲਕੁਲ। ਮਿਡਲ ਈਸਟ ਦਾ ਇਤਿਹਾਸ ਜਿਹੜਾ ਫਸਟ ਵਰਲਡ ਵਾਰ ਤੋਂ ਬਾਅਦ ਜਿੱਦਾਂ ਇਹ ਬਾਉਂਡਰੀਜ਼ ਬਣੀਆਂ ਨੇ, ਤੁਸੀਂ ਮਤਲਬ ਕਿ ਆਟੋਮਨ ਇੰਪਾਇਰ ਦੇ ਡਾਊਨਫਾਲ ਤੋਂ ਬਾਅਦ ਜਦੋਂ ਇਸ ਇਤਿਹਾਸ ਨੂੰ ਪੜ੍ਹਨਾ ਸ਼ੁਰੂ ਕਰੋਗੇ ਫਿਰ ਤੁਹਾਨੂੰ ਅੱਜ ਦਾ ਸਾਰਾ ਸਿਨੈਰੀਓ ਸਮਝ ਆ ਜਾਣਾ ਪੋਟਿਆਂ ਤੇ ਕਿ ਦਰਅਸਲ ਇਹ ਸਾਰੀ ਗੇਮ ਹੀ ਗੋਰਿਆਂ ਦੀ ਸੀ ਤੇ ਗੋਰੇ ਹੀ ਅੱਜ ਵੀ ਉਸ ਗੇਮ ਨੂੰ ਖੇਡ ਰਹੇ ਨੇ। ਕਹਿਣ ਦਾ ਮਤਲਬ ਇਹ ਹੈ ਕਿ ਇਹੀ ਸ਼ੀਆਂ ਸੁੰਨੀਆਂ ਦਾ ਰੌਲਾ, ਇਹੀ ਕਦੇ ਸ਼ਾਹ ਬਿਠਾਤੇ ਕਦੇ ਕੁਛ, ਇਹਨਾਂ ਦੀਆਂ ਹੀ ਗੇਮਾਂ ਨੇ ਸਾਰੀਆਂ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਇਸ ਵੇਲੇ ਲੈਬਨਾਨ ਦੇ ਵਿੱਚੋਂ ਹਿਜ਼ਬੁੱਲਾ ਨੇ ਜਿਹੜੀ ਗੱਲ ਕਹੀ ਆ, ਨੰਬਰ 1 ਇਹਦੇ ਤੇ ਵੀ ਥੋੜੀ ਜਿਹੀ ਚਿੰਤਾ ਵੱਧਦੀ ਆ। ਉਦਾਂ ਪਾਕਿਸਤਾਨ ਦਾ ਅੱਜ ਬਾਈ ਸਟਾਕ ਐਕਸਚੇਂਜ ਮੈਂ ਦੇਖ ਰਿਹਾ ਸੀ, ਬੱਲੇ ਬੱਲੇ ਕਰ ਗਿਆ, 14,000 ਅੰਕਾਂ ਦੀ ਰਿਕਾਰਡ ਤੇ ਜੀ। ਤੇ ਪਾਕਿਸਤਾਨ ਦੀ ਤੇ ਉਦਾਂ ਹੀ ਬੱਲੇ ਬੱਲੇ ਹੋਈ ਪਈ ਆ। ਵੈਸੇ ਥੋੜੀ ਫਜ਼ੀਅਤ ਵੀ ਹੋਈ ਕਿ ਉਹ ਸ਼ਾਹਬਾਜ਼ ਸ਼ਰੀਫ ਨੇ ਉਦਾਂ ਹੀ ਚੱਕ ਕੇ ਚੇਪ ਦਿੱਤਾ ਟਵੀਟ, ਉਹ ਡਰਾਫਟ ਵੀ ਨਹੀਂ ਉਤੋਂ। ਜਿਵੇਂ ਨੀਨਾ ਮਿੱਤਲ ਆ ਜਿਹੜੀ ਇੱਕ ਐਮਐਲਏ, ਉਹ ਜੀ, ਇੱਕ ਦਿੱਲੀ ਤੋਂ ਆਇਆ ਪੋਸਟ ਪਾ ਰਹੀ ਸੀ ਬੀਬੀ ਐਮਐਲਏ, ਤੇ ਉਹਨੇ ਉਤਲੀ ਲਾਈਨ ਜਿਹੜੀ ਸੀ ਉਹਨਾਂ ਦੇ ਬੰਨਿਓ ਭੇਜੀ ਹੋਈ ਸੀ, ਉਹ ਵੀ ਨਹੀਂ ਸੀ ਕੱਟ ਕੇ ਪਾਈ। ਖੈਰ, ਇਸ ਤਰ੍ਹਾਂ ਵੀ ਕਈ ਵਾਰ ਹੋ ਜਾਂਦਾ। ਤੋ ਦੂਜੀ ਗੱਲ ਇਹ ਹੈ ਕਿ ਦੇਖੋ, ਇੰਡੀਆ ਦੇ ਲਿਹਾਜ਼ ਨਾਲ ਦੇਖੀਏ ਤਾਂ ਪਾਕਿਸਤਾਨ ਨੇ ਨੰਬਰ ਬਣਾ ਲਏ ਆਪਦੇ, ਬੱਲੇ ਬੱਲੇ ਕਰ ਲਈ। ਜਦੋਂ ਆਪਾਂ ਵੀ ਕੱਲ ਇਸ ਗੱਲ ਤੇ ਚਿੰਤਾ ਜ਼ਾਹਰ ਕਰ ਰਹੇ ਸਨ ਕਿ ਯਾਰ ਇਹ ਤੇ ਸਭਿਅਤਾ ਹੀ ਫਨਾਹ ਕਰਨ ਦਾ ਬਈ ਸੋਚ ਕੇ ਚੱਲ ਰਿਹਾ ਹੈ ਤੇ ਕਿਤੇ ਇਹ ਨਾ ਹੋਵੇ ਕੋਈ ਐਟਮੀ ਹਥਿਆਰ ਇਸਤੇਮਾਲ ਹੋ ਜਾਵੇ। ਦਿਨ ਚੜ੍ਹਦੇ ਆ ਸਵੇਰੇ 6 ਦਾ ਟਾਈਮ ਸੀਗਾ ਜਦੋਂ ਇਹ ਖਬਰਾਂ ਆਈਆਂ ਕਿ ਨਹੀਂ ਨਹੀਂ ਸੀਜ਼ ਫਾਇਰ ਵਾਸਤੇ ਦੋਨੇ ਸਹਿਮਤ ਹੋ ਗਏ ਆ। ਫਿਰ ਇਹ ਖਬਰਾਂ ਆਈਆਂ, ਪੁਸ਼ਟੀ ਹੋ ਗਈ ਆ। ਬਟ ਫਿਰ ਹਮਲਿਆਂ ਦੀ ਵੀ ਗੱਲ ਆਈ ਕਿ ਇੱਕ ਦੂਸਰੇ ਉੱਪਰ ਹਮਲੇ ਜਾਰੀ ਰੱਖੀ ਬੈਠੇ ਆ। ਪਰ ਸ਼ਾਮ ਹੁੰਦਿਆਂ
ਕੋਈ ਵੱਡੀ ਸੀਜ਼ਫਾਇਰ ਦੇ ਉਲੰਘਣ ਦੀ ਗੱਲ ਸਾਹਮਣੇ ਨਹੀਂ ਆਈ, ਤਾਂ ਇੱਕ ਬਿਆਨ ਜਿਹੜਾ ਹੁਣ ਜਿੱਤ ਹਾਰ ਤੇ ਆਈਏ ਆਪਾਂ, ਉਹ ਇੱਕ ਬਿਆਨ ਬੜਾ ਇੰਟਰਸਟਿੰਗ ਆ ਜੋ ਅਮਰੀਕਾ ਦੇ ਵੈਸੇ ਯੁੱਧ ਮੰਤਰੀ ਹੁੰਦੇ ਆ, ਡਿਫੈਂਸ ਮਿਨਿਸਟਰ, ਕਿਉਂਕਿ ਅਮਰੀਕਾ ਡਿਫੈਂਸ ਤੇ ਕਰਦਾ ਹੀ ਨਹੀਂ, ਜੀ। ਅਮਰੀਕਾ ਤੇ ਯੁੱਧ ਕਰਦਾ ਹੈ ਸਰ। ਤਾਂ ਜਿਹੜੇ ਉਹ ਸੈਕ ਕੀਟ, ਉਹ ਹਾਂਜੀ ਸੈਕਟਰੀ ਆਫ ਵਾਰ ਕਹਿੰਦੇ ਨੇ ਜੀ, ਉਹਨਾਂ ਨੇ ਹਾਂਜੀ ਮੈਂ ਉਹੀ ਕਹਿ ਡਿਪਾਰਟਮੈਂਟ ਰਿਹਾ, ਉਹਨਾਂ ਨੂੰ ਵਾਰ ਯੁੱਧ ਰੱਖਿਆ। ਵਾਲੇ ਮੰਤਰੀ ਹੁੰਦੇ ਆ, ਡਿਫੈਂਸ ਮੰਤਰੀ ਤਾਂ ਹੁੰਦਾ ਹੀ ਨਹੀਂ ਉਹਨਾਂ ਦਾ, ਉਹ ਬਿਲਕੁਲ। ਡਿਫੈਂਸ ਨਹੀਂ ਕਰਦੇ ਕਿ ਕਈ ਮਾਰਦੇ ਨੇ। ਤਾਂ ਪੀਟ ਹੈਗਸੈਟ ਹੈ ਜਿਹੜਾ, ਉਸਨੇ ਇਹੀ ਗੱਲ ਕਹੀ ਆ ਕਿ ਈਰਾਨ ਦੀ ਲੀਡਰਸ਼ਿਪ ਸੀਜ਼ ਫਾਇਰ ਵਾਸਤੇ ਭੀਖ ਮੰਗ ਰਹੀ ਸੀ, ਕਿਉਂਕਿ ਉਸਦੇ ਕੋਲ ਕੋਈ ਰਸਤਾ ਬਚਿਆ ਹੀ ਨਹੀਂ ਸੀ। ਨਾਲ ਉਹ ਜੀ। ਕਹਿੰਦੇ ਨੇ ਕਿ ਹਰ ਹਾਲਤ ਦੇ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਜਾਊਗਾ ਕਿ ਈਰਾਨ ਕਦੇ ਵੀ ਪਰਮਾਣੂ ਸ਼ਕਤੀ ਨਾ ਬਣ ਸਕੇ। ਤੇ ਨਾਲ ਜੀ। ਹਾਰਮੁਜ਼ ਸਟ੍ਰੇਟ ਤੇ ਬਿਆਨ ਆ ਕਿ ਜਹਾਜ਼ ਉੱਥੋਂ ਗੁਜ਼ਰਦੇ ਰਹਿਣਗੇ, ਅਮਰੀਕਾ ਤੇ ਈਰਾਨ ਦੀਆਂ ਫੌਜਾਂ ਜਿਹੜੀਆਂ ਉਹ ਨਜ਼ਰ ਗੜਾਈ ਰੱਖਣਗੀਆਂ। ਯਾਨੀ ਅਮਰੀਕਾ ਨੇ ਸ਼ਾਮ ਹੁੰਦਿਆਂ ਹੁੰਦਿਆਂ ਇਸ ਗੱਲ ਤੇ ਜ਼ੋਰ ਦੇ ਦਿੱਤਾ ਕਿ ਦੇਖੋ ਜੀ, ਇਹ ਜਿਹੜਾ ਸੀਜ਼ਫਾਇਰ ਹੋਇਆ, ਇਹ ਤੇ ਇਹਨਾਂ ਨੇ ਲੇਲੜੀਆਂ ਕੱਢ ਕੇ, ਇਹ ਤੇ ਇਹਨਾਂ ਨੇ ਬਿਲਕੁਲ ਮਿੰਨਤਾਂ ਕਰਕੇ ਕਰਵਾਇਆ। ਉਧਰ ਜੀ। ਈਰਾਨ ਦੇ ਵਿੱਚ ਤੁਸੀਂ ਦੇਖੋਗੇ ਤਾਂ ਈਰਾਨ ਦੇ ਵਿੱਚ ਉਹ ਜਿਵੇਂ ਉਹ ਕਹਿੰਦਾ ਹੈ ਨਾ, ਦਿਲ ਜਲੇ ਫਿਲਮ ਦੇ ਵਿੱਚ ਅਮਰੀਸ਼ ਪੁਰੀ, ਜਸ਼ਨ ਹੋ, ਤਾਂ ਉੱਥੇ ਜਸ਼ਨ ਪੂਰੇ ਚੱਲ ਰਹੇ ਨੇ ਜੀ। ਬਹੁਤ ਹੀ ਮਤਲਬ ਕਿ ਤਗੜੇ ਜਸ਼ਨ ਚੱਲ ਰਹੇ ਨੇ, ਲੋਕ ਸੜਕਾਂ ਤੇ ਆ ਗਏ ਸਨ। ਅੱਛਾ, ਸੜਕਾਂ ਤੇ ਆਉਣ ਤੋਂ ਗੱਲ ਚੇਤੇ ਆਈ ਕਿ ਜਦੋਂ ਇਹਨਾਂ ਨੇ ਇਹ ਕਿਹਾ ਕਿ ਅਸੀਂ ਸਭਿਅਤਾ ਹੀ ਖਤਮ ਕਰ ਦਿਆਂਗੇ, ਸਰ ਉਹ 5000 ਸਾਲ ਪੁਰਾਣੀ ਸਭਿਅਤਾ ਹੈ। ਤੇ ਉਸ ਸਭਿਅਤਾ ਨੂੰ ਜਦੋਂ ਚੈਲੰਜ ਕੀਤਾ ਗਿਆ, ਤੁਸੀਂ ਵੇਖੋ ਕਿ ਲੋਕ ਸੜਕਾਂ ਤੇ ਪੁਲਾਂ ਤੇ ਆ ਕੇ ਖਲੋ ਗਏ ਸਨ ਕਿ ਉਤੋਂ ਬਰਸਾਓ ਬੰਬ, ਜਿੰਨੇ ਬਰਸਾਉਣੇ ਆ, ਅਸੀਂ ਮਰਨੇ ਵਾਸਤੇ ਤਿਆਰ ਖਲੋਤੇ ਆ। ਇਹ ਹੁੰਦਾ ਸਪਿਰਿਟ, ਇਹ ਸਪਿਰਿਟ ਹੁੰਦਾ ਹੈ, ਇਹ ਜਜ਼ਬਾ ਹੁੰਦਾ ਹੈ। ਤਾਂ ਦੂਜੇ ਪਾਸੇ ਜੇ ਆਪਾਂ ਵੇਖੀਏ ਤਾਂ ਇੱਥੇ ਈਰਾਨ ਦੀ ਜਿਹੜੀ ਸੁਪਰੀਮ ਨੈਸ਼ਨਲ ਸਿਕਿਉਰਿਟੀ ਕਾਉਂਸਲ ਆ, ਉਸਨੇ ਇੱਕ ਦਾਅਵਾ ਹੋਰ ਕੀਤਾ ਦੂਜੇ ਪਾਸੇ, ਅਦਰ ਹੈਂਡ ਜੇ ਆਪਾਂ ਦੇਖੀਏ ਤਾਂ ਉਹ ਕੀ ਕਹਿ ਰਹੇ, ਉਹ ਕਹਿੰਦੇ ਆ ਕਿ ਬਈ ਅਸੀਂ 10 ਸੂਤਰੀ ਜਿਹੜਾ ਏਜੰਡਾ ਹੈ ਨਾ, ਉਹ ਇਹਨਾਂ ਨੂੰ ਸੌਂਪ ਦਿੱਤਾ ਆਪਣੀਆਂ ਮੰਗਾਂ ਦਾ। ਪਹਿਲਾ, ਪੂਰੀ ਤਰ੍ਹਾਂ ਹਮਲੇ ਬੰਦ ਹੋਣ, ਸਾਰੇ ਸੈਂਕਸ਼ਨ ਹਟਾਏ ਜਾਣ। ਤੀਜਾ, ਫਰੀਜ਼ ਕੀਤੇ ਗਏ ਐਸੈਟਸ ਵਾਪਸ ਦਿੱਤੇ ਜਾਣ, ਜੰਗ ਦਾ ਸਥਾਈ ਅੰਤ ਹੋਵੇ। ਪੰਜਵਾਂ, ਅਮਰੀਕੀ ਫੌਜ ਦੀ ਵਾਪਸੀ ਹੋਵੇ ਖਾੜੀ ਮੁਲਕਾਂ ਚੋਂ। ਛੇਵਾਂ, ਨੁਕਸਾਨ ਦੀ ਭਰਪਾਈ ਕਰੋ, ਹਾਰਮੁਜ਼ ਸਟ੍ਰੇਟ ਤੇ ਸਾਡਾ ਕੰਟਰੋਲ ਜਿਹੜਾ ਮੰਨ ਲਓ। ਫਿਰ ਸੁਰੱਖਿਅਤ ਆਵਾਜਾਈ, ਲੇਕਿਨ ਸ਼ਰਤਾਂ ਦੇ ਨਾਲ ਇੱਥੋਂ ਹੋਵੇ। ਤੇ ਪ੍ਰਤੀ ਜਹਾਜ਼ ਫੀਸ ਦਾ ਵੀ ਉਹਨਾਂ ਨੇ ਪ੍ਰਪੋਜ਼ਲ ਦਿੱਤਾ ਕਿ $20 ਲੱਖ ਫੀਸ ਜਿਹੜੀ ਲਈ ਜਾਵੇਗੀ, ਜਿਹਦੇ ਵਿੱਚੋਂ ਓਮਾਨ ਨੂੰ ਵੀ ਸ਼ੇਅਰ ਦਿੱਤਾ ਜਾਏਗਾ। ਯਾਰੀ ਦੋਸਤੀ ਵੀ ਪਾਲ ਰਹੇ ਨੇ। ਜੀ। ਲੈਬਨਾਨ ਦੇ ਵਿੱਚ ਹਿਜ਼ਬੁੱਲਾ ਤੇ ਹਮਲੇ ਸਮੇਤ ਖੇਤਰੀ ਜਿਹੜਾ ਸਟ੍ਰੈਸ ਹੈ ਉਸਨੂੰ ਖਤਮ ਕੀਤਾ ਜਾਵੇ। ਹੁਣ ਦੇਖੋ ਗੁਰਪ੍ਰੀਤ, ਇਹਦੇ ਵਿੱਚ ਹੈ ਕਿ ਜਿੱਤ ਹਾਰ, ਮੈਂ ਵਾਰ-ਵਾਰ ਕਹਿਣਾ ਹੁੰਦਾ, ਕੋਈ ਟੈਨਿਸ ਦਾ ਮੈਚ ਨਹੀਂ ਹੁੰਦਾ ਕਿ ਜਿਹਦੇ ਵਿੱਚ ਬਿਲਕੁਲ। ਐਂਡ ਤੇ ਇੱਕ ਰੈਕਟ ਤਾਂ ਕਰਕੇ ਕਹਿ ਦਏਗਾ ਕਿ ਮੈਂ ਜਿੱਤ ਗਿਆ ਤੇ ਉਸਨੂੰ ਰੈਫਰੀ ਜੇਤੂ ਕਰਾਰ ਦੇਵੇਗਾ ਕਿ ਤੂੰ ਇੰਨੇ ਵੱਧ ਸੈੱਟ ਜਿੱਤੇ ਆ ਤੇ ਤੂੰ ਹੀ ਜਿੱਤ ਗਿਆ। ਨਹੀਂ, ਸਰ ਜੰਗ ਦੀਆਂ ਕੁਝ ਮਤਲਬ ਕਿ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਨਾ, ਖਾਸ ਤੌਰ ਤੇ ਤੁਸੀਂ ਵੇਖੋ ਜਿਵੇਂ ਹੁਣ ਆਪਾਂ ਅਮਰੀਕਾ ਦੇ ਲਿਹਾਜ਼ ਨਾਲ ਦੇਖੀਏ, ਲੜ ਕਿਵੇਂ ਰਹੇ ਸੀਗੇ ਕਿ ਇੱਕ ਪਾਸੇ ਜਿੱਦਾਂ ਲਾ ਲਓ ਕਿ ਗੁਰਪ੍ਰੀਤ ਹੋਵੇ ਤੇ ਦੂਜੇ ਪਾਸੇ ਖਲੀ ਹੋਵੇ, ਇੰਨਾ ਫਰਕ ਆ। ਜੀ। ਠੀਕ ਹੈ ਜੀ। ਹੁਣ ਹੁੰਦਾ ਕੀ ਆ, ਇੱਥੋਂ ਆ ਜਾਓ 2-3 ਗੱਲਾਂ ਤੋਂ। ਆ ਜਿਹੜਾ ਆਪਾਂ ਲਾਸਟ ਤੇ ਚੀਜ਼ ਛੱਡੀ ਹੈ ਨੁਕਤਾ, ਬਹੁਤੀ ਲੰਮੀ ਆਪਾਂ ਗੱਲ ਨਹੀਂ ਕਰਦੇ। ਇੱਥੋਂ ਹੀ ਜਿਹਨੇ ਦੇਖਣਾ ਕੌਣ ਜਿੱਤਿਆ ਕੌਣ ਹਾਰਿਆ ਪਤਾ ਕਰ ਲੂਗਾ। ਦੇਖੋ, ਇਹਨਾਂ ਨੇ ਕਿਹਾ ਸੀ ਅਸੀਂ 2-3 ਦਿਨਾਂ ਚ ਨਿਬੇੜ ਦਿਆਂਗੇ ਈਰਾਨ ਦਾ ਕੰਮ, ਜੀ। ਤਾਂ 40 ਦਿਨ ਬਾਅਦ ਸੀਜ਼ ਫਾਇਰ ਕਿੱਦਾਂ ਹੋਇਆ ਸਭ ਨੂੰ ਪਤਾ ਹੈ। ਠੀਕ ਹੈ ਜੀ। ਕਿਉਂ? ਕਿਉਂਕਿ ਵਿੱਚ ਚੀਨ ਇਨਵੋਲਵ ਹੋਇਆ, ਈਰਾਨ ਨੂੰ ਮਨਾਇਆ, ਤੇ ਇਧਰੋਂ ਪਾਕਿਸਤਾਨ ਅਮਰੀਕਾ ਦੀ ਸਾਈਡ ਤੋਂ। ਠੀਕ ਹੈ ਜੀ। ਅੱਛਾ, UN ਦੇ ਵਿੱਚ ਮਾਤ ਖਾਧੀ ਇਹਨਾਂ ਨੇ, ਵੀਟੋ ਜੀ। ਹੋਇਆ, ਪ੍ਰਸਤਾਵ ਪਾਸ ਨਹੀਂ ਕਰਾ ਸਕੇ। ਠੀਕ ਹੈ ਜੀ। ਤੀਸਰੀ ਚੀਜ਼ ਆ ਜਾਓ, ਸਟੇਟ ਆਫ ਹਾਰਮੋਜ਼ ਤੇ ਉਹਨਾਂ ਨੇ ਕੰਟਰੋਲ ਹਾਲੇ ਵੀ ਆਪਣਾ ਬਰਕਰਾਰ ਰੱਖਿਆ ਤੇ ਉਹ ਕਹਿ ਰਹੇ ਆ ਕਿ ਅਸੀਂ ਤਾਂ ਫੀਸ ਵੀ ਲਵਾਂਗੇ। ਇਹ ਕਹਿੰਦੇ ਸਨ ਕਿ ਸਟੇਟ ਆਫ ਹਾਰਮੋਜ਼ ਅਸੀਂ ਖਲਵਾਵਾਂਗੇ, ਹੁਣ ਕਹਿੰਦੇ ਆ ਕਿ ਆਪਾਂ ਰਲ ਕੇ ਚਲਾ ਲਾਂਗੇ। ਠੀਕ ਹੈ ਜੀ। ਅੱਛਾ, ਇਹ ਤੇ ਕਹਿੰਦੇ ਸਨ ਕਿ ਅਸੀਂ ਇਸ ਰਜੀਮ ਨੂੰ ਬਦਲ ਹੀ ਦੇਣਾ ਹੈ। ਉਸੇ ਰਜੀਮ ਦੇ ਨਾਲ ਤੇ ਨੈਗੋਸ਼ੀਏਸ਼ਨ ਹੋ ਰਹੀ ਹੈ, ਜੀ। ਉਸੇ ਰਜੀਮ ਦੇ ਨਾਲ ਹੀ ਤੇ ਕੱਲ ਨੂੰ ਜੇ ਮੰਨ ਲਓ ਸਥਾਈ ਜੰਗਬੰਦੀ ਹੋਣੀ ਹੈ, ਤਾਂ ਉਸੇ ਰਜੀਮ ਦੇ ਨਾਲ ਟੇਬਲ ਟਾਕ ਵੀ ਹੋਣਾ ਹੈ। ਬਿਲਕੁਲ। ਮਤਲਬ ਕਿ ਇਸ ਨੂੰ ਕੀ ਮੰਨੋਗੇ ਤੁਸੀਂ? ਇਸ ਨੂੰ ਕੀ ਮੰਨੋਗੇ ਤੁਸੀਂ
ਕਿ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਤੇ ਵੈਸੇ ਤੇ ਆਹ ਗੱਲਾਂ ਤੁਸੀਂ ਕਿਹਾ ਅਸੀਂ ਸਾਰੇ ਆਬਜੈਕਟ ਪੂਰੇ ਕਰ ਲਏ ਨੇ ਤੇ ਜਿੰਨੇ ਵੀ ਆਬਜੈਕਟਿਵ ਸਾਡੇ ਸੀਗੇ ਤਾਂ ਤੁਸੀਂ ਤੇ ਪਿਛਲੇ ਸਾਲ ਵੀ ਆਹ ਗੱਲ ਕਹੀ ਸੀਗੀ। ਤੋ ਇਸ ਗੱਲ ਦਾ ਅੰਦਾਜ਼ਾ ਲੱਗ ਜਾਂਦਾ ਹੈ ਗੁਰਪ੍ਰੀਤ ਕਿ ਡੋਨਲਡ ਟਰੰਪ ਪੂਰੀ ਜਾਂ ਅਮਰੀਕਾ ਇਸ ਜੰਗ ਦੇ ਵਿੱਚ ਇਹ ਨਹੀਂ ਹੈ ਕਿ ਉਹ ਬਾਹਰੀ ਤਾਕਤ ਨਾਲ ਲੜ ਰਹੇ ਸਨ। ਈਰਾਨ ਨੋ ਡਾਊਟ ਇੱਕ ਬਹੁਤ ਵੱਡੀ ਪਾਵਰ ਬਣ ਕੇ ਉੱਭਰਿਆ। ਉਹ ਕਿਉਂ ਉੱਭਰਿਆ? ਕਿਉਂਕਿ ਉਹਨਾਂ ਦੇ ਕੋਲ ਬਲੀਦਾਨ ਦਾ ਜਜ਼ਬਾ ਹੈ, ਕਰਬਲਾ ਹੂੰ, ਦਾ ਜਜ਼ਬਾ ਹੈ ਸਰ ਉਹਨਾਂ ਦੇ ਕੋਲ। ਯਾਨੀ ਬਲ ਤੇ ਬਲੀਦਾਨ, ਕਿ ਬਲ ਜੀ, ਵਰਸਸ ਬਲੀਦਾਨ ਸੀਗਾ, ਠੀਕ ਹੈ ਨਾ। ਸੈਕਿੰਡ ਚੀਜ਼ ਕਿ ਜੇ ਤੁਸੀਂ ਅਮਰੀਕਾ ਦੇ ਅੰਦਰੂਨੀ ਹਾਲਾਤ ਵੇਖੋ, ਆਪਣੀ ਟੀਮ ਚੋਂ ਕਿਸੇ ਵੀ ਤੁਸੀਂ ਮੈਂਬਰ ਨੂੰ ਪੁੱਛ ਲਓ ਕਿ ਇੱਥੋਂ ਕਿੰਨਾ ਦਬਾਅ ਸੀ ਡੋਨਲਡ ਟਰੰਪ ਪ੍ਰਸ਼ਾਸਨ ਤੇ। ਬਹੁਤ ਦਬਾਅ ਹੈ ਜੀ, ਬਹੁਤ ਹੂੰ, ਦਬਾਅ। ਬਿਲਕੁਲ, ਤੇ ਇਜ਼ਰਾਈਲ ਤੇ ਇਸ ਵੇਲੇ ਤੁਸੀਂ ਦੇਖੋਗੇ ਬਹੁਤ ਬੁਰੀ ਤਰ੍ਹਾਂ ਹੰਭ ਚੁੱਕਾ ਹੈ। ਜੀ, ਇਜ਼ਰਾਈਲ ਬਹੁਤ ਬੁਰੀ ਤਰ੍ਹਾਂ ਹੰਭ ਚੁੱਕਾ ਹੈ। ਦੂਸਰੇ ਮੁਲਕ, ਖਾਸ ਤੌਰ ਤੇ ਤੁਸੀਂ ਨਾਟੋ ਨੂੰ ਦੇਖ ਲਓ ਕਿ ਉਹ ਬਿਲਕੁਲ ਬਿਖਰ ਗਿਆ ਇਸ ਮਾਮਲੇ 'ਚ। ਸੋ ਇਸ ਵਾਸਤੇ ਤੁਸੀਂ ਖੁਦ ਹੀ ਤੈਅ ਕਰ ਸਕਦੇ ਹੋ ਕਿ ਇਹਦੇ ਵਿੱਚ ਓਵਰਆਲ ਕੌਣ ਜਿੱਤਿਆ ਵਾ, ਇਹਦੇ ਵਿੱਚ ਪਲੜਾ ਕਿਸ ਦਾ ਭਾਰੀ ਰਿਹਾ। ਮੇਰੀ ਨਜ਼ਰ ਦੇ ਵਿੱਚ, ਜੇ ਮੇਰਾ ਵਿਅਕਤੀਗਤ ਨਜ਼ਰੀਆ ਕੋਈ ਸਮਝੇ ਜਾਂ ਕੋਈ ਜਾਣਨਾ ਚਾਹੇ ਤਾਂ ਮੈਂ ਹੋ ਸਕਦਾ ਗਲਤ ਹੋਵਾਂ, ਪਰ ਮੇਰੀ ਨਜ਼ਰ ਦੇ ਵਿੱਚ ਈਰਾਨ ਨੇ ਬਹੁਤ ਕੁਝ ਗੇਨ ਕਰ ਲਿਆ। ਈਰਾਨ ਨੇ ਗਵਾਇਆ ਬਹੁਤ ਕੁਝ, ਪਰ ਕੁਝ ਪਾਉਣ ਵਾਸਤੇ ਕਹਿੰਦੇ ਆ ਕਿ ਗਵਾਉਣਾ ਜ਼ਰੂਰੀ ਹੁੰਦਾ ਹੈ, ਫਿਰ ਪਾਉਣਾ ਹੁੰਦਾ ਹੈ। ਤਾਂ ਈਰਾਨ ਨੇ ਵੈਸਾ ਹੀ ਕੀਤਾ ਲੱਗਦਾ ਹੈ ਗੁਰਪ੍ਰੀਤ। ਬਿਲਕੁਲ, ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉੱਧਰ ਬੀਬੀ ਸਿੱਧੂ ਹੋਣਾ ਦੀ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਇੱਕ ਪੁਰਾਣੀ ਬਣੀ ਹੋਈ ਪਾਰਟੀ ਉਹਨਾਂ ਨੇ ਲੋਗੋ ਦੇ ਨਾਲ ਫੋਟੋ ਸਾਂਝੀ ਕੀਤੀ ਸੀ ਤੇ ਅੱਜ ਬੀਬੀ ਹੋਣੀ ਕਹਿੰਦੇ ਵੀ ਮੁੱਖ ਮੰਤਰੀ ਮੈਂ ਹੋਵਾਂਗੀ ਤੇ ਬੜੇ ਸੂਝਵਾਨ ਬੰਦੇ ਅਸੀਂ ਮੰਤਰੀ ਮੰਡਲ 'ਚ ਲੈਣੇ, ਹਰੇਕ ਮਹੀਨੇ ਰਿਪੋਰਟ ਲਿਆ ਕਰਾਂਗੇ। ਨਾਲ ਦੀ ਨਾਲ ਬੀਬੀ ਹੋਣੀ ਜਿਹੜੀ ਕੰਮ ਦੀ ਗੱਲ ਕੀਤੀ ਹੈ ਵੀ ਸਿੱਧੂ ਸਾਹਿਬ ਕਾਂਗਰਸ 'ਚ ਨਹੀਂ ਹੈਗੇ, ਫਿਰ ਸਿੱਧੂ ਸਾਹਿਬ ਕਿੱਥੇ ਨੇ ਜੀ? ਇਹ ਸਿੱਧੂ ਸਾਹਿਬ ਤੇ ਕਮੈਂਟਰੀ ਬਾਕਸ 'ਚ ਨੇ ਇਸ ਵੇਲੇ, ਉਹਨਾਂ ਦੇ ਕਹਿਣ ਦਾ ਮਤਲਬ ਇਹੋ ਆ। ਉਹ ਜੀ, ਕਮੈਂਟਰੀ ਕਰ ਰਹੇ ਨੇ। ਤਾਂ ਗੱਲ ਇਹ ਆ ਗੁਰਪ੍ਰੀਤ ਕਿ ਅੱਜ ਇਹਨਾਂ ਨੇ ਸਾਫ਼ ਕਰ ਦਿੱਤਾ ਕਿ ਮੁੱਖ ਮੰਤਰੀ ਮੈਂ ਹੋਵਾਂਗੀ, ਮੰਤਰੀ ਮੰਡਲ ਐ ਹੋਏਗਾ। ਯਾਨੀ ਹਿਸਾਬ ਲਾ ਲਓ ਕਿ ਜਿਵੇਂ ਸਿੱਧੂ ਸਾਹਿਬ ਹੀ ਕਹਿੰਦੇ ਹੁੰਦੇ ਆ ਕਿ ਜਿਵੇਂ गेहूँ खेत में लड़की पेट में आ जवाइया मंडे खा। ਹੂੰ, ਹਾਲੇ ਕੁਝ ਸੂਤ ਨਹੀਂ, ਪਤਾਨ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ ਹੈ। ਉਹ ਤੇ ਮੁੱਖ ਮੰਤਰੀ। ਮੈਂ ਅੱਗੇ ਕਿਹਾ, ਮੈਂ ਕਿਹਾ ਇੱਕ ਤੇ ਮੱਛੀ ਦੀ ਅੱਖ ਦੇ ਵਿੱਚ ਕਹਿੰਦੇ ਹੁੰਦੇ ਨਾ ਨਿਸ਼ਾਨਾ ਲਾਉਣਾ ਤੇ ਐ ਨਿਸ਼ਾਨਾ ਕੱਸ ਲੈਣਾ ਹੈ, ਤੇ ਐ ਨਿਗਾਹ ਰੱਖ ਲੈਣੀ ਹੈ। ਇਹਨਾਂ ਨੇ ਤੇ ਮੱਛੀ ਦੀ ਅੱਖ ਦਾ ਰੈਟੀਨਾ ਜਿਹੜਾ ਹੈ ਉਹ ਲੈ ਲਿਆ ਜੀ, ਰਡਾਰ ਤੇ ਕਿ ਅਸੀਂ ਉਡਾ ਦੇਣਾ। ਸੋ ਗੱਲ ਇਹ ਆ ਕਿ ਦੇਖੋ ਭਾਰਤੀ ਰਾਸ਼ਟਰਪਤੀ, ਮੈਂ ਤੇ ਅੱਗੇ ਕਹਿੰਦਾ ਕਿ ਇਸ ਨਾਂ ਨੂੰ ਹੀ ਪੰਜਾਬੀ ਪ੍ਰਵਾਨ ਕਰ ਲੈਣਗੇ। ਇਹਦੇ ਤੇ ਇੱਕ ਕੁਐਸਚਨ ਮਾਰਕ ਹੈ। ਸਾਡੇ ਜੀ, ਇੱਧਰ ਇਸ ਤਰ੍ਹਾਂ ਦੀਆਂ ਪਾਰਟੀਆਂ ਦੀ ਜਿਹੜੀ ਹੈ ਨਾ ਉਹ ਤੁਸੀਂ ਬਣਤਰ ਦੇਖ ਲਓ, ਉਹਦੇ ਵਿੱਚ ਵੈਸੇ ਪਾਰਟੀਆਂ ਕਿੰਨੀਆਂ ਬਣੀਆਂ ਨੇ। ਤੁਸੀਂ ਦੂਰ ਨਾ ਜਾਓ, ਅਸੀਂ ਗਿਣ ਲੱਗ ਜਾਈਏ 12 ਤੋਂ ਬਾਅਦ। ਮਨਪ੍ਰੀਤ ਬਾਦਲ ਨੇ ਬਣਾਈ, ਕਿੱਥੇ ਗਿਆ ਅਮਰਜ। ਢੀਂਡਸਿਆਂ ਬਣਾਈ, ਕਿੱਥੇ ਜੀ, ਗਏ। ਤੁਸੀਂ ਵੇਖ ਲਓ ਪੁਨਰ ਸੁਰਜੀਤੀ ਇੱਕਦਮ ਬਿਖਰਿਆ ਫਿਰਦਾ ਨਾ। ਬੀਬੀ ਲਾਂਡਰਾ ਵੀ ਆ ਗਈ ਅਕਾਲੀ ਦਲ ਬਾਦਲ ਚ। ਫਿਰ ਬਿਲਕੁਲ, ਤੁਸੀਂ ਵੇਖ ਲਓ ਜੇ ਅੱਗੇ ਚੱਲ ਕੇ ਕਿੰਨੇ ਹੋਰ, ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਭਾਜਪਾ ਚ। ਲੋਕ ਇਨਸਾਫ ਪਾਰਟੀ ਉਹ ਥੋੜਾ ਐਗਜ਼ਿਸਟ ਤੇ ਕਰਦੀ ਹੈ ਪਰ ਕਾਂਗਰਸ ਦੇ ਵਿੱਚ ਨੇ। ਸੁਖਪਾਲ ਬਿਲਕੁਲ। ਸਿੰਘ ਖਹਿਰਾ ਹੋਰਾਂ ਨੇ ਪਾਰਟੀ ਬਣਾਈ ਸੀ, ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਪਾਰਟੀ ਬਣਾਈ ਸੀ। ਕਿੰਨੀਆਂ ਪਾਰਟੀਆਂ। ਮੈਂ ਇਹ ਤੁਹਾਨੂੰ ਦੂਰ ਨਹੀਂ, ਜਦੋਂ ਮੈਂ ਆਪਦਾ ਕੈਰੀਅਰ ਸਟਾਰਟ ਕੀਤਾ ਉਦੋਂ ਦੀਆਂ ਗੱਲਾਂ ਦੱਸ ਰਿਹਾ, ਉਦੋਂ ਤੋਂ ਲੈ ਕੇ ਹੁਣ ਤੱਕ ਜੋ ਦੇਖੀਆਂ ਨੇ। ਹੂੰ, ਕਹਿਣ ਦਾ ਜੀ, ਮਤਲਬ ਇਹ ਪਿਛਾ ਤੇ ਲੈ ਜਾਈਏ ਤੇ ਇਤਿਹਾਸ ਹੈ 90 ਤੋਂ ਬਾਅਦ, ਕਿ ਇਤਿਹਾਸ ਬਣ ਜਾਂਦਾ ਪਾਰਟੀਆਂ ਦਾ। ਕੈਪਟਨ ਅਮਰਿੰਦਰ ਜੀ, ਸਿੰਘ ਨੇ ਵੀ ਆਪਣੀ ਪਾਰਟੀ ਬਣਾਈ ਸੀ, ਤੁਹਾਡੀ ਜਾਣਕਾਰੀ ਵਾਸਤੇ ਮੈਂ ਦੱਸ ਦੇਵਾਂ ਪਹਿਲਾਂ ਵੀ। ਜੀ, ਉਹ ਕਹਿਣ ਦਾ ਮਤਲਬ ਇਹ ਆ ਕਿ ਬਈ ਬਹੁਤ ਬੰਦਿਆਂ ਨੇ ਇਸ ਤਰ੍ਹਾਂ ਦੇ ਯਤਨ ਕੀਤੇ ਆ। ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ, ਇਹ ਨਹੀਂ ਹੁੰਦਾ ਕਿ ਕੁਝ ਮਹੀਨੇ ਪਹਿਲਾਂ ਹਾਂ ਬਹੁਤ ਕੁਝ ਹੋ ਸਕਦਾ ਹੈ। ਯਾਨੀ ਵੋਟਾਂ ਖਿਲਾਰੀਆਂ ਜਾ ਸਕਦੀਆਂ ਤੇ ਇਹ ਬਿਲਕੁਲ ਇਦਾਂ ਹੀ ਆ ਜਿਵੇਂ ਮੰਨ ਲਓ ਹੁਣ ਰਾਘਵ ਚੱਡਾ ਨੂੰ ਵੀ ਹੋ ਸਕਦਾ ਕੱਲ ਨੂੰ ਭਾਰਤੀ ਰਾਸ਼ਟਰਵਾਦੀ ਪਾਰਟੀ ਵੱਲ ਤੋਰ ਦਿੱਤਾ ਜਾਵੇ। ਤਾਂ ਜੀ, ਉਹ ਆਮ ਆਦਮੀ ਪਾਰਟੀ ਦਾ ਨੁਕਸਾਨ ਕਰੀ ਜਾਣਗੇ ਥੋੜਾ ਬਹੁਤਾ, ਇਹ ਕਾਂਗਰਸ ਦਾ ਨੁਕਸਾਨ ਕਰੀ ਜਾਣਗੇ ਥੋੜਾ ਬਹੁਤਾ, ਤੇ ਅਲਟੀਮੇਟਲੀ ਫਾਇਦਾ ਕਿਹਦਾ ਕਰਨਗੇ? ਭਾਰਤੀ ਜਨਤਾ ਪਾਰਟੀ ਦਾ। ਇਹ ਜੀ, ਚੀਜ਼ ਤੇ ਹੁੰਦੀ ਆ। ਬਾਕੀ ਜਿਹੜਾ ਮੰਤਰੀ ਮੰਡਲ ਬਣਾਉਣਾ, ਇਹ ਤੇ ਹੈਗਾ ਕਿ ਦੇਖੋ ਇਹ ਤੇ ਮਗੇਰੀ ਲਾਲ ਦੇ ਹਸੀਨ ਸੁਪਨੇ ਆ ਫਿਲਹਾਲ।
ਜੀ। ਤੇ ਲੈਣ ਦੇ ਵਿੱਚ ਕੋਈ ਹਰਜ਼ ਨਹੀਂ ਹੈਗਾ, ਕਿਸੇ ਨੂੰ ਵੀ ਸੁਪਨੇ ਲੈਣ ਦਾ ਅਧਿਕਾਰ ਹੈਗਾ ਗੁਰਪ੍ਰੀਤ, ਉਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ। ਜੀ, ਬਿਲਕੁਲ, ਬਿਲਕੁਲ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਆਪ ਦਾ ਇੱਕ ਹੋਰ ਆਗੂ ਗ੍ਰਿਫਤਾਰ ਹੋ ਗਿਆ ਜੀ, ਖੈਰ ਸੁੱਖ ਹੈ, ਹੁਣ ਕਿਹੜੇ ਮਾਮਲੇ 'ਚ? ਨਹੀਂ ਦੇਖੋ, ਇਹ ਕੋਈ ਆਗੂ ਵੱਡਾ ਤੇ ਨਹੀਂ, ਅਰਨੀ ਵਾਲੇ ਤੋਂ ਆਗੂ ਗ੍ਰਿਫਤਾਰ। ਅੱਛਾ, ਪਰ ਇਹ ਕੀ ਸੈਲਫ ਮੇਡ ਆ ਇਸ ਤਰ੍ਹਾਂ ਦੇ, ਆਪਣੇ ਆਪ ਇਹ ਤੁਰੇ ਫਿਰਦੇ ਆ? ਪਰ ਜੇ ਤੁਰੇ ਫਿਰਦੇ ਆ ਤੇ ਫਿਰ ਆਮ ਆਦਮੀ ਪਾਰਟੀ ਜਿਹੜੀ ਆ, ਉਹ ਕਿਵੇਂ ਕਹਿ ਸਕਦੀ ਹੈ ਕਿ ਸਾਡੇ ਰਾਜ ਦੇ ਵਿੱਚ ਤੇ ਸਭ ਕੁਝ ਓਕੇ? ਇਹ ਅਰਨੀ ਵਾਲਾ ਹੈਗਾ ਇੱਧਰ ਫਾਜ਼ਿਲਕਾ ਸਾਈਡ, ਤੇ ਉੱਥੇ ਕੀ ਹੁੰਦਾ ਹੈ ਕਿ ਇੱਕ ਵਿਅਕਤੀ ਨੂੰ 5 ਲੱਖ ਦੀ ਠੱਗੀ ਦੇ ਦੋਸ਼ਾਂ ਹੇਠ ਅੱਜ ਫੜਿਆ ਗਿਆ। ਹਾਲਾਂਕਿ ਪੁਲਿਸ ਨੇ ਇਸ ਨੂੰ ਜਦੋਂ ਗ੍ਰਿਫਤਾਰ ਕੀਤਾ ਤੇ ਇਹ ਨਾਲ ਗੱਲ ਕਹੀ ਗਈ ਆ ਕਿ ਪਾਰਟੀ ਦਾ ਕੋਈ ਅਧਿਕਾਰਤ ਅਹੁਦਾ ਤੇ ਇਹਦੇ ਕੋਲ ਨਹੀਂ ਸੀਗਾ। ਪਰ ਸੋਚਣ ਵਿਚਾਰਨ ਵਾਲੀ ਗੱਲ ਆ ਨਾ ਗੁਰਪ੍ਰੀਤ, ਕਿ ਏਦਾਂ ਨੌਕਰੀਆਂ ਦੇ ਨਾਮ ਤੇ ਇਹ ਪਹਿਲਾ ਮੌਕਾ ਨਹੀਂ ਹੈ। ਜੀ, ਸ਼ੈਂਕੀ ਫੜਿਆ ਗਿਆ, ਜੀ, ਠੀਕ ਹੈ ਜੀ, ਕਿੰਨੇ ਬੰਦੇ ਇਹਨਾਂ ਦੇ ਆਹ ਏਦਾਂ ਕਰਦੇ ਕਰਾਉਂਦੇ, ਜਿਹੜੇ ਦਲਾਲੀ ਦਾ ਕ੍ਰਿਸ਼ਾਨੂ ਫੜਿਆ ਗਿਆ। ਜੀ, ਇਹ ਇੱਕ ਕ੍ਰਿਸ਼ਾਨੂ ਦੀ ਪਹੁੰਚ ਵੀ ਮੁੱਖ ਮੰਤਰੀ ਦੇ ਆਫਿਸ ਤੱਕ ਸੀਗੀ, ਉਹ ਤੇ ਉਸਨੂੰ ਕਿਸਨੇ ਪਾਸ ਬਣਵਾ ਕੇ ਦਿੱਤੇ ਸਨ। ਇਹ ਗੱਲ ਬਿਲਕੁਲ। ਅਗਾਈ ਹੀ ਹੋ ਗਈ ਆ ਗੁਰਪ੍ਰੀਤ, ਇਹ ਗੱਲਾਂ ਛੋਟੀਆਂ ਨਹੀਂ ਹੁੰਦੀਆਂ। ਜੇ ਆਪਾਂ ਦੇਖੀਏ ਤਾਂ ਏਦਾਂ ਪਿੰਡਾਂ ਦੇ ਵਿੱਚ ਠੱਗੀਆਂ ਮਾਰ ਰਹੇ ਨੇ, ਪੈਸੇ ਲੈ ਲੈ ਕੇ ਬਈ ਅਸੀਂ ਤੁਹਾਨੂੰ ਨੌਕਰੀਆਂ ਤੇ ਚੜਾ ਦਿਆਂਗੇ, ਨੌਕਰੀ ਦਿਵਾਵਾਂਗੇ ਵਗੈਰਾ ਵਗੈਰਾ। ਤਾਂ ਮੇਰੇ ਖਿਆਲ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਨੂੰ ਵੇਖਣ ਦੀ ਜ਼ਰੂਰਤ ਆ ਕਿ ਕੀ ਇਹਨਾਂ ਦੇ ਬੰਦਿਆਂ ਨੂੰ ਪਹਿਲਾਂ ਨਹੀਂ ਪਤਾ ਲੱਗਦਾ ਕਿ ਸਾਡੀ ਪਾਰਟੀ ਨੂੰ ਬਦਨਾਮ ਕੀਤਾ ਜਾ ਰਿਹਾ, ਸਾਡੇ ਨਾਮ ਇਹ ਕੀਤਾ ਜਾ ਰਿਹਾ, ਫਲਾਂ ਕੀਤਾ ਜਾ ਰਿਹਾ, ਧਮਕਾ ਕੀਤਾ ਜਾ ਰਿਹਾ। ਉਦਾਂ ਤੇ ਗੱਲਾਂ ਨੂੰ ਬਹੁਤ ਤੇਜ਼ ਨੇ। ਤਾਂ ਇਸ ਕਰਕੇ ਇਹ ਸਾਰਾ ਕੁਝ ਚੱਲਦਾ ਹੈ। ਬਹੁਤ ਦਲਾਲ ਜਿਹੜੇ ਸਰਗਰਮ ਆ, ਔਰ ਕਿਉਂਕਿ ਦੇਖੋ ਇਹਨਾਂ ਦੇ ਰਾਜ ਦੇ ਵਿੱਚ ਇਹ ਚੀਜ਼ ਹੈ ਕਿ ਬਦਲੀ ਵਗੈਰਾ ਜਿਹੜੀ ਹੈ ਨਾ, ਇਹ ਜਾਂ ਜੌਬ ਜਿਹੜੀ ਆ ਉਹਦੇ ਵਿੱਚ ਬੜਾ ਔਖਾ ਹੈ ਕੰਮ। ਆਮ ਬੰਦਾ ਜੀ, ਜਿਹੜਾ ਹੈ ਉਹ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਆਪਾਂ ਕਿ ਕੰਮ ਕਰਾਉਣ ਦੇ ਕਾਬਲ ਹੀ ਨਹੀਂ ਆਪਣੇ ਆਪ ਨੂੰ ਮੰਨਦਾ, ਮੈਂ ਕੰਮ ਕਰਾ ਲਾਂਗਾ, ਕਿਉਂਕਿ ਗੁੰਝਲਾਂ ਬਹੁਤ ਆ। ਇਸ ਕਰਕੇ ਦਲਾਲ ਸਿਸਟਮ ਇਸ ਰਾਜ ਦੇ ਵਿੱਚ ਵਧਿਆ ਹੈ, ਜੀ, ਜਿਨ੍ਹਾਂ ਦੀ ਮਤਲਬ ਇਹ ਨਹੀਂ ਹੈ ਕਿ ਕੰਮ ਨਹੀਂ ਹੁੰਦਾ, ਕੰਮ ਸਾਰੇ ਹੁੰਦੇ ਆ। ਪਰ ਆਮ ਆਦਮੀ ਦੇ ਰਾਜ ਦੇ ਵਿੱਚ ਆਮ ਆਦਮੀ ਦਾ ਕੰਮ ਆਮ ਤਰੀਕੇ ਨਾਲ ਨਹੀਂ ਹੁੰਦਾ, ਖਾਸ ਤਰੀਕੇ ਹੂੰ, ਨਾਲ ਹੁੰਦਾ ਹੈ। ਤਾਂ ਇਸ ਬੰਦੇ ਦੀ ਜਿਹੜੀ ਗ੍ਰਿਫਤਾਰੀ ਹੋਈ ਆ, ਇਹ ਇੱਕ ਤਰ੍ਹਾਂ ਨਾਲ ਕਹਿ ਲਓ ਪਿੰਡ ਇਹਦਾ ਸ਼ਾਇਦ ਵਿਸਾਖੇ ਵਾਲਾ ਹੈ, ਤੇ ਇਹਦੀ ਪਛਾਣ ਜਿਹੜੀ ਹੈ ਸਵਰਨ ਸਿੰਘ ਦੇ ਨਾਮ ਤੋਂ ਹੋਈ ਆ। ਦੱਸਦੇ ਆ ਕਿ ਅਰਨੀ ਵਾਲਾ ਥਾਣਾ ਜਿਹੜਾ ਉੱਥੇ ਇਹਨੂੰ ਗ੍ਰਿਫਤਾਰ ਕੀਤਾ ਗਿਆ ਹੈ, ਤੇ ਜ਼ਮਾਨਤ ਅਰਜ਼ੀ ਇਹਦੀ ਖਾਰਜ ਹੋ ਗਈ ਸੀਗੀ। ਦੱਸਦੇ ਆ ਕਿ ਸੰਵਿਧਾਨਕ ਅਹੁਦਾ ਤੇ ਨਹੀਂ, ਪਰ ਆਪਣੇ ਆਪ ਨੂੰ ਇਹ ਆਮ ਆਦਮੀ ਪਾਰਟੀ ਦਾ ਆਗੂ ਹੀ ਦੱਸਦਾ ਸੀਗਾ। ਵਲੰਟੀਅਰਸ ਜਾਨੀ ਜਿੱਦਾਂ ਇਹਨਾਂ ਦੇ ਸਰਗਰਮ ਆਗੂ ਹੁੰਦੇ ਆ, ਉਹ ਜ਼ਰੂਰ ਸੀ। ਜੀ। ਉਧਰ ਐਮਪੀ ਸਰਬਜੀਤ ਸਿੰਘ ਖਾਲਸਾ ਹੋਣਾ ਵੱਲੋਂ ਨਵਾਂ ਐਲਾਨ ਕੀਤਾ ਗਿਆ ਜੀ, ਕੀ ਹੈ ਨਵਾਂ ਐਲਾਨ? ਦੇਖੋ ਉਹਨਾਂ ਨੇ ਤਾਂ ਖਲਾਰਾ ਹੀ ਪਾ ਦਿੱਤਾ, ਜੀ, ਉਹਨਾਂ ਨੇ ਤੇ ਭਾਂਡੇ ਖਿਲਾਰ ਦਿੱਤੇ। ਅਕਾਲੀ ਦਲ ਵਾਰਸ ਪੰਜਾਬ ਦੇ ਨੂੰ ਕਾਫੀ ਵੱਡਾ ਝਟਕਾ ਦੇ ਦਿੱਤਾ ਹੈ ਨਾ। ਇਹ ਮੈਂ ਜੀ, ਹੈਰਾਨ ਆ ਕਿ ਇਹਦੇ ਤੇ ਕੋਈ ਨਾ ਤੇ ਠੋਸ ਰਿਐਕਸ਼ਨ ਆ ਰਹੇ ਨੇ, ਤੇ ਨਾ ਹੀ ਠੋਸ ਕੋਈ ਦੇਖੋਗੇ ਤਾਂ ਮੀਡੀਆ ਕਵਰੇਜ ਹੈ। ਮੀਡੀਆ ਕਵਰੇਜ ਅਕਾਲੀ ਦਲ ਵਾਰਸ ਪੰਜਾਬ ਦੇ ਨੂੰ ਵੈਸੇ ਵੀ ਇੱਥੋਂ ਦਾ ਮੀਡੀਆ ਸਪੇਸ ਨਹੀਂ ਦਿੰਦਾ ਹੂੰ, ਗੁਰਪ੍ਰੀਤ। ਇਹ ਮੈਂ ਅੱਗੇ ਵੀ ਗੱਲ ਉਠਾਈ ਹੈ, ਮੈਂ ਮੁੱਦਾ ਪਲੇਟਫਾਰਮਾਂ ਤੇ ਉਠਾਉਂਦਾ ਰਹਿਣਾ ਕਿ ਜਿਹੜੀ ਵੀ ਪਾਰਟੀ ਰਜਿਸਟਰਡ ਹੋ ਜਾਂਦੀ ਹੈ ਕਾਨੂੰਨੀ ਪ੍ਰਕਿਰਿਆ ਦੇ ਤਹਿਤ, ਤਾਂ ਉਹਨਾਂ ਨੂੰ ਟਾਈਮ ਜਾਂ ਉਹਨਾਂ ਨੂੰ ਸਪੇਸ ਹਰ ਹਾਲਤ ਦੇ ਵਿੱਚ ਮਿਲਣਾ ਚਾਹੀਦਾ। ਚਾਹੇ ਤੁਸੀਂ ਉਹਨੂੰ ਕ੍ਰਿਟਿਕ ਵੇ ਦੇ ਨਾਲ ਦਿਓ, ਚਾਹੇ ਤੁਸੀਂ ਉਸ ਨੂੰ ਪੱਖ ਦੇ ਕੇ ਦਿਓ, ਜੋ ਮਰਜ਼ੀ ਹੈ, ਪਰ ਉਹ ਜ਼ਰੂਰ ਦੇਣਾ ਚਾਹੀਦਾ ਹੈ। ਅੱਛਾ, ਸਰਬਜੀਤ ਸਿੰਘ ਖਾਲਸਾ ਨੇ ਕਿਵੇਂ ਖਲਾਰਾ ਪਾਇਆ? ਸਰਬਜੀਤ ਸਿੰਘ ਖਾਲਸਾ ਪਹਿਲਾਂ ਤੇ ਤੁਰੇ ਰਹੇ ਉਹਨਾਂ ਦੇ ਨਾਲ, ਤੁਹਾਨੂੰ ਪਤਾ ਸ਼ਾਇਦ ਅਹੁਦਾ ਵੀ ਹੋਏਗਾ ਇਹਨਾਂ ਦੇ ਕੋਲ, ਮੈਨੂੰ ਲੱਗਦਾ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ, ਮੈਂ ਪੱਕਾ ਜੀ, ਨਹੀਂ ਹੈ, ਸ਼ਾਇਦ ਹੈਗਾ ਸੀਗਾ ਅਹੁਦਾ ਵੀ ਇਹਨਾਂ ਦੇ ਕੋਲ। ਪਰ ਅਚਾਨਕ ਕੀ ਹੋਇਆ ਕਿ ਇਹ ਮੋਢੀਆਂ ਚੋਂ ਇੱਕ ਸੀ, ਜਦੋਂ ਤਨਜ਼ੀਮ ਬਣੀ ਸਾਰਾ ਕੁਝ ਇਹਨਾਂ ਨੇ ਕੀਤਾ ਕਰਾਇਆ। ਹੁਣ ਇਹਨਾਂ ਨੇ ਕੀ ਕੀਤਾ ਕਿ ਕੱਲ ਐਲਾਨ ਕਰ ਦਿੱਤਾ ਕਿ ਬਈ ਮੈਂ ਤੇ ਆਪਣੇ 9 ਜਿਹੜੇ ਉਮੀਦਵਾਰ ਆ ਉਹ ਆਜ਼ਾਦਾਨਾ ਤੌਰ ਤੇ ਮੈਦਾਨ ਚ ਉਤਾਰਾਂਗਾ, ਜੀ, ਯਾਨੀ ਐਲਾਨ ਕਰ ਦਿੱਤਾ। ਅੱਛਾ, ਇਹ 9 ਕਿੱਥੋਂ ਕਿੱਥੋਂ ਹੋਣਗੇ? ਹੁਣ ਤੁਸੀਂ ਵੇਖੋ ਨਾ, ਇਹਨਾਂ ਦਾ ਹੈਗਾ, ਇਹਨਾਂ ਨੇ ਜਿਹੜਾ ਤਰਕ ਦਿੱਤਾ, ਇਹਨਾਂ ਨੇ ਕਿਹਾ ਕਿ ਜੀ ਮੈਂ ਤੇ ਦੇਖੋ ਆਜ਼ਾਦ ਲੜਿਆ ਸਾਂ, ਆਜ਼ਾਦ ਹੀ ਮੈਨੂੰ ਲੋਕਾਂ ਨੇ ਪ੍ਰਵਾਨ ਕੀਤਾ ਤੇ ਮੇਰੇ ਬੰਦੇ ਆਜ਼ਾਦ ਹੀ ਖਲੋਣਗੇ। ਬਾਕੀ ਜਦੋਂ ਸਵਾਲ ਕੀਤਾ ਗਿਆ ਕਿ ਅਲਾਇੰਸ ਕਰੋਗੇ ਜੇ ਵਾਰਸ ਪੰਜਾਬ ਦੇ ਵਾਲੇ ਆਉਣਗੇ, ਤਾਂ ਕਹਿੰਦੇ ਵੇਖੀ ਜਾਊਗੀ, ਜਦੋਂ ਆਉਣਗੇ ਫਿਰ ਉਹਨਾਂ ਨਾਲ ਗੱਲ ਕਰ ਲਾਂਗੇ। ਪਰ ਗੁਰਪ੍ਰੀਤ, ਇਹਦੇ ਵਿੱਚ ਕੀ ਸੀਗਾ ਕਿ ਇੱਕ ਵੱਡੀ ਗੱਲ ਹੈ ਜਿਹੜੀ, ਜੇ ਤੁਸੀਂ ਵੇਖੋਗੇ ਤੇ ਵੈਸੇ ਮੇਰੇ ਖਿਆਲ ਦੇ ਨਾਲ ਪੀਐਸਸੀ ਮੈਂਬਰ ਸੀਗੇ ਵਾਰਸ ਪੰਜਾਬ ਦੇ, ਜੇ ਮੈਂ ਗਲਤ ਨਹੀਂ ਹਾਂ, ਮੈਂ ਕਨਫਰਮ ਨਹੀਂ ਹਾਂ, ਪਰ ਮੈਨੂੰ ਇੰਨਾ ਯਾਦ ਹੈ ਕਿ ਚਲੋ ਜੇ ਨਹੀਂ ਤਾਂ ਆਪਾਂ ਘੱਟੋ ਘੱਟ ਕਿਤੇ ਕਨਫਰਮ ਕਰਕੇ ਉਹਨੂੰ ਕਰੈਕਸ਼ਨ ਵੀ ਦੇ ਦੇਵਾਂਗੇ।
ਪਰ ਜਿਹੜੀ ਗੱਲ ਆਪਾਂ ਕਰ ਰਹੇ ਸੀਗੇ ਕਿ ਜਿਹੜੇ 9 ਹਲਕੇ ਉਹਨਾਂ ਦੇ ਵਿੱਚ ਇਹਨਾਂ ਦਾ ਇੱਕ ਹਲਕਾ ਆਉਂਦਾ ਹੈ ਨਿਹਾਲ ਸਿੰਘ ਵਾਲਾ, ਜੀ, ਇੱਕ ਆਉਂਦਾ ਮੋਗਾ ਤੇ ਤੀਸਰਾ ਆ ਗਿਆ ਫਰੀਦਕੋਟ। ਇਹਨਾਂ 3 ਹਲਕਿਆਂ ਦੇ ਵਿੱਚ ਇੱਕ ਪਾਸੇ ਤੇ ਸ਼ਹੀਦ ਭਾਈ ਚੜ੍ਹਤ ਸਿੰਘ ਰੌਕੇ ਦੇ ਜਿਹੜੇ ਸਪੁੱਤਰ ਆ ਕੁਲਵੰਤ ਸਿੰਘ ਰੌਕੇ, ਉਹ ਵੀ ਬੰਦੀ ਨੇ। ਉਹਨਾਂ ਦੀ ਜੀ, ਤਿਆਰੀ ਸੀ ਕਿ ਉਹ ਮੋਗੇ ਤੋਂ ਲੜਨਗੇ, ਕਿਉਂਕਿ ਉਹਨਾਂ ਦਾ ਪਿੰਡ ਮੋਗੇ ਦੇ ਬਿਲਕੁਲ ਨਜ਼ਦੀਕ ਹੈ, ਮੋਗਾ ਜਨਰਲ ਸੀਟ ਆ। ਇਸ ਜੀ, ਤੋਂ ਇਲਾਵਾ ਗੁਰਮੀਤ ਸਿੰਘ ਬੁੱਕਣਵਾਲਾ, ਜੀ, ਉਹਨਾਂ ਦੇ ਪਿਤਾ ਬੇਹੱਦ ਬਿਮਾਰ ਹਨ, ਡਾਇਲਸਿਸ ਹੁੰਦੀ ਆ ਹਰ ਦੂਜੇ ਦਿਨ, ਤੇ ਉਹਨਾਂ ਦਾ ਜਿਹੜਾ ਸ਼ੋਰੂਮ ਵੀ ਢਾਹ ਦਿੱਤਾ ਗਿਆ ਸੀਗਾ ਇਸੇ ਹੀ ਕੰਮ ਦੇ ਦੌਰਾਨ, ਤੁਹਾਨੂੰ ਪਤਾ ਹੀ ਆ। ਘਰ ਜੀ, ਦੀ ਜੀ, ਕੰਡੀਸ਼ਨ ਕੋਈ ਠੀਕ ਨਹੀਂ ਹੈ ਉਹਨਾਂ ਦੀ, ਤਾਂ ਉਹ ਤਿਆਰੀ ਕਰ ਰਹੇ ਸਨ ਬਈ ਧਰਮਕੋਟ ਤੋਂ ਲੜ ਲਿਆ ਜਾਵੇ। ਧਰਮਕੋਟ ਵੀ ਜਨਰਲ ਸੀਟ ਆ, ਜੀ, ਠੀਕ ਹੈ ਜੀ। ਤੇ ਤੀਜੇ ਸਨ ਬਸੰਤ ਸਿੰਘ ਦੌਲਤਪੁਰਾ। ਦੌਲਤਪੁਰਾ ਇਹ ਇੱਧਰ ਤਿਆਰੀ ਕਰ ਰਹੇ ਸਨ ਨਿਹਾਲ ਸਿੰਘ ਵਾਲਾ। ਨਿਹਾਲ ਸਿੰਘ ਵਾਲਾ ਜਿਹੜੀ ਸੀਟ ਹੈ ਉਹ ਰਿਜ਼ਰਵ ਹੈ, ਯਾਨੀ ਇਹਦਾ ਜੀ, ਮਤਲਬ ਹੈ ਕਿ ਇਹ ਅਮਰਤਪਾਲ ਸਿੰਘ ਦੇ ਜਿਹੜੇ ਸਾਥੀ ਆ, ਇਹ ਹੈਗੇ ਨੇ ਐਸਸੀ ਫੈਮਿਲੀ ਚ। ਤਾਂ ਤੁਸੀਂ ਹਿਸਾਬ ਹੂੰ, ਲਾ ਲਓ ਕਿ ਜਦੋਂ 3 ਬੰਦੇ ਆਲਰੇਡੀ ਤਿਆਰੀ ਕਰ ਰਹੇ ਸਨ, ਜਿਨ੍ਹਾਂ ਨੇ ਜੀ, ਤਿਆਰੀ ਵਿੱਢੀ ਸੀ, ਔਰ ਇਹ ਅਕਾਲੀ ਦਲ ਵਾਰਸ ਪੰਜਾਬ ਦੇ ਕੈਂਡੀਡੇਟ ਹੋ ਸਕਦੇ ਸਨ, ਜੀ, ਤਾਂ ਠੀਕ ਉਸ ਵੇਲੇ ਸਰਬਜੀਤ ਸਿੰਘ ਖਾਲਸਾ ਨੇ ਆਪਣਾ ਜਿਹੜਾ ਐਲਾਨ ਕਰਕੇ ਤੇ ਰਸਤਾ ਬਿਲਕੁਲ ਜੁਦਾ ਕਰ ਲਿਆ ਇੱਕ ਤਰ੍ਹਾਂ ਨਾਲ। ਤਾਂ ਖੈਰ ਇਹ ਕਾਫੀ ਵੱਡੀ ਖਬਰ ਬਣ ਜਾਂਦੀ ਹੈ ਪੰਥਕ ਸਫਾ ਦੇ ਲਿਹਾਜ਼ ਨਾਲ ਦੇਖੀਏ, ਕਿਉਂਕਿ ਇਹਦਾ ਇਹ ਹਿਸਾਬ ਜੇ ਲਾਈਏ ਮੋਟਾ ਮੋਟੀ ਆਪਾਂ, ਇੱਕ ਪਾਸੇ ਅਕਾਲੀ ਦਲ ਬਾਦਲ ਹੋ ਗਿਆ, ਦੂਜੇ ਪਾਸੇ ਅਕਾਲੀ ਦਲ ਅੰਮ੍ਰਿਤਸਰ ਹੋ ਗਿਆ, ਤੀਜੇ ਪਾਸੇ ਅਕਾਲੀ ਦਲ ਵਾਰਸ ਪੰਜਾਬ ਦੇ ਹੋ ਗਿਆ, ਚੌਥੇ ਪਾਸੇ ਅਕਾਲੀ ਦਲ ਪੁਨਰ ਸੁਰਜੀਤੀ ਹੋ ਗਿਆ, ਪੰਜਵੇਂ ਪਾਸੇ ਜੇ ਆਪਾਂ ਵੇਖੀਏ ਤੇ ਸਰਬਜੀਤ ਸਿੰਘ ਖਾਲਸਾ ਹੋਰੀ ਹੋ ਗਏ। ਤੇ ਜੇ ਇਲੈਕਸ਼ਨ ਆਪਾਂ ਹੁਣ ਦੂਰ ਦੇਖਦੇ ਪਏ ਹਾਲੇ ਹੈਗਾ ਹੈ, ਤੇ ਮੈਨੂੰ ਲੱਗਦਾ ਹੈ ਕਿ 7-8 ਅਕਾਲੀ ਦਲ ਹੋ ਜਾਣਗੇ। ਤੇ ਹੂੰ, ਜੇ ਬਿਲਕੁਲ, 7-8 ਅਕਾਲੀ ਦਲ ਹੋ ਜਾਣਗੇ, ਜਿਵੇਂ ਉਧਰ ਬੀਬੀ ਸਿੱਧੂ ਹੋਰੀ ਜਾਂ ਕੱਲ ਨੂੰ ਰਾਘਵ ਚੱਡਾ ਜਾਂ ਫਲਾਂ ਉਹ ਰਵਾਇਤੀ ਪਾਰਟੀਆਂ ਦੀ ਵੋਟ ਖਰਾਬ ਕਰਨਗੇ, ਤਾਂ ਇਹਦਾ ਮਤਲਬ ਹੈ ਕਿ ਇਹ ਪੰਥਕ ਵੋਟ ਦੇ ਵਿੱਚ ਬੜੀ ਤਗੜੀ ਡਿਵੀਜ਼ਨ ਜਿਹੜੀ ਆ ਉਹ ਪਾਈ ਜਾਊਗੀ। ਹੁਣ ਇੱਕ ਸਾਰਾ ਕੁਝ ਕਿਵੇਂ ਚੱਲ ਰਿਹਾ ਮੈਨੂੰ ਨਹੀਂ ਪਤਾ, ਇਹ ਕਿੱਦਾਂ ਦਾ ਦਲੀਆ ਬਣਿਆ ਪਿਆ ਮੈਨੂੰ ਨਹੀਂ ਪਤਾ, ਪਰ ਪੰਥਕ ਵੋਟ ਇੱਕ ਮੁਸ਼ਤ ਮੇਰੇ ਖਿਆਲ ਦੇ ਨਾਲ ਭੁਗਤਣੀ ਹੁਣ ਬਹੁਤ ਔਖੀ ਹੋ ਜਾਏਗੀ। ਚਾਹੇ ਉਹ ਪੰਥਕ ਵੋਟ ਮਤਲਬ ਕਿ ਪੰਥਕ ਸੈਂਟੀਮੈਂਟ ਦੀ ਹੈ, ਚਾਹੇ ਉਹ ਕਿਸੇ ਧੜੇ ਦੀ ਹੈ, ਪਾਰਟੀਕੂਲਰ ਅਕਾਲੀ ਦਲ ਬਾਦਲ ਦੀ ਹੈ, ਤਾਂ ਇਹਦਾ ਮਤਲਬ ਕਿ ਸਾਰੀਆਂ ਹੀ ਜਿਹੜੀਆਂ ਪੰਥਕ ਵੋਟਾਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਡਿਵੀਜ਼ਨ ਜਿਹੜੀ ਆਪੋ ਆਪਣੇ ਪੱਧਰ ਤੇ ਥੋੜੀ ਬਹੁਤ ਹੋਣ ਦੀ ਸੰਭਾਵਨਾ ਹੈ। ਇਹ ਕਿਸ ਨੇ ਕੀਤੀ ਹੈ, ਕਿਸ ਦਾ ਦਿਮਾਗ ਹੈ, ਮੇਰੇ ਖਿਆਲ ਦੇ ਨਾਲ ਇਹ ਕੋਈ ਓਲਾ ਛਪਾ ਹੈ ਨਹੀਂ ਜ਼ਿਆਦਾ। ਜੀ, ਬਿਲਕੁਲ, ਬਿਲਕੁਲ। ਉਧਰ ਗੱਲ ਆੜ੍ਹਤੀਆਂ ਦੀ ਕਰੀਏ ਤਾਂ ਉਹਨਾਂ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਫੁੱਫੜ ਦੱਸੀ ਜਾਂਦੇ ਸੀ ਵੀ ਤੁਸੀਂ ਵਿਆਹ ਵਾਲੇ ਦਿਨ ਫੁੱਫੜਾਂ ਵਾਂਗੂ ਰੁੱਸੀ ਜਾਂਦੇ ਹੋ, ਤੇ ਉਧਰ ਉਹਨਾਂ ਨੇ ਗੱਲ ਤਾਂ ਹੋਰ ਤਰੀਕੇ ਨਾਲ ਖਰੀਦ ਕਰਾਉਣ ਦੀ ਵੀ ਕਹੀ ਸੀ, ਪਰ ਆਖਰਕਾਰ ਕਹਿੰਦੇ ਮੈਟਰ ਸੁਲਝ ਗਿਆ ਹੈ ਸਰਕਾਰ ਦਾ ਆੜ੍ਹਤੀਆਂ ਦੇ ਨਾਲ। ਇਹ ਦੇਖੋ ਜਦੋਂ ਇਹ ਬੋਲਦੇ ਨੇ ਮਾਨ ਸਾਹਿਬ, ਤੇ ਇਹਨਾਂ ਦੇ ਬੋਲਣ ਦਾ ਤੌਰ ਤਰੀਕਾ ਤੁਹਾਨੂੰ ਪਤਾ ਹੀ ਹੈ, ਬਹੁਤ ਗਲਤ ਹੈ, ਬਹੁਤ ਗਲਤ ਹੈ। ਇਹਨਾਂ ਦੇ ਨਾਲ ਤਾਂ ਮੈਂ ਕਹਿੰਦਾ ਵੀ ਬਈ ਬਹੁਤ ਔਖਾ ਹੈ, ਬਹੁਤ ਔਖਾ ਹੈ ਕਿਸੇ ਨੂੰ ਵੀ ਮੀਟਿੰਗ ਕਰਨਾ। ਕਿਸਾਨਾਂ ਨਾਲ ਇਹ ਲੜੇ, ਆੜ੍ਹਤੀਆਂ ਨਾਲ ਇਹ ਲੜੇ, ਹੁੰਦਾ ਆਹੀ ਕੁਛ ਆ। ਗੁਰਪ੍ਰੀਤ, ਸਮਝਾਉਣ ਦਾ ਤੌਰ ਤਰੀਕਾ ਜੇ ਤੁਹਾਨੂੰ ਨਹੀਂ ਆਇਆ ਤਾਂ ਫਿਰ ਸਮਝ ਲਓ ਤੁਸੀਂ ਲੀਡਰ ਫੇਲ ਹੋ। ਤੁਹਾਨੂੰ ਬਿਲਕੁਲ, ਬਹੁਤ ਕੁਛ ਬਰਦਾਸ਼ਤ ਕਰਨਾ ਪੈਂਦਾ ਹੈ, ਬਤੌਰ ਮੁੱਖ ਮੰਤਰੀ ਸਭ ਨੂੰ ਸੁਣਨਾ ਪੈਂਦਾ ਹੈ। ਆੜ੍ਹਤੀਆਂ ਦਾ ਕੀ ਹੈ ਕਿ ਆੜ੍ਹਤੀਏ ਜਿਹੜੇ ਆ ਨਾ ਉਧਰ, ਜੇ ਤੁਸੀਂ ਵੇਖੋਗੇ ਤਾਂ 2 ਧੜੇ ਆ ਮੇਨਲੀ। ਜਿਹੜਾ ਵਿਜੇ ਕਾਲੜਾ ਦਾ ਧੜਾ ਹੈ, ਉਹ ਤੇ ਵਿਜੇ ਕਾਲੜਾ ਤੇ ਲਾਨੀਆਂ ਜੀਰੇ ਦੇ ਬੜੇ ਪੁਰਾਣੇ ਆੜ੍ਹਤੀਏ ਕਾਂਗਰਸੀ ਨੇ, ਇਲੈਕਸ਼ਨ ਲੜ ਚੁੱਕੇ ਨੇ ਇਹਦੇ। ਜੀ, ਥੋੜੀ ਪੋਲਿਟਿਕਸ ਵੀ ਜਿਹੜੀ ਆ ਹੁੰਦੀ ਆ ਆਪਣੇ ਬੰਦੇ ਤੇ। ਤਾਂ ਖੈਰ ਇਹ ਆ ਕਿ ਇੱਕ ਧੜਾ ਇਹਨਾਂ ਨਾਲ ਸਹਿਮਤ ਸੀ, ਦੂਜੇ ਧੜੇ ਦੀ ਗੱਲ ਹੁੰਦੀ ਆ ਤੇ ਮਨਾ ਲੈਣਾ ਚਾਹੀਦਾ ਹੈ, ਕਿਉਂਕਿ ਆੜ੍ਹਤੀਏ ਜਿਹੜੇ ਆੜ੍ਹਤੀਆਂ ਵਗੈਰਾ ਆਪਣਾ ਮੰਡੀਕਰਨ ਜਿਹੜਾ ਹੈ ਨਾ ਉਹ ਨਹੀਂ ਚੱਲ ਸਕਦਾ। ਤਾਂ ਬਹਰਹਾਲ ਅੱਜ ਬੈਠੇ ਨੇ ਗੁਰਮੀਤ ਸਿੰਘ ਖੁੱਡੀਆਂ, ਵਰਿੰਦਰ ਗੋਇਲ ਜੀ ਬੈਠੇ ਆ, ਮੀਟਿੰਗ ਇਹਨਾਂ ਨੇ ਕੀਤੀ ਆ ਤੇ ਅਖੀਰ ਮਾਮਲਾ ਨਿਬੜ ਗਿਆ, ਕੰਮ ਸ਼ੁਰੂ ਹੋ ਗਿਆ ਤੁਰੰਤ ਪ੍ਰਭਾਵ ਦੇ ਨਾਲ। ਠੀਕ ਹੈ ਜੀ, ਕੋਈ ਜਿਹੜੀਆਂ ਮੰਗਾਂ ਮੁੰਗਾਂ ਹੋਣਗੀਆਂ, ਮੇਰੇ ਖਿਆਲ ਦੇ ਨਾਲ ਇਹਨਾਂ ਦੀ ਆੜਤ ਕਮਿਸ਼ਨ ਦੇ ਵਿੱਚ ਜਿਹੜੀ ਇਜ਼ਾਫੇ ਦੀ ਗੱਲ ਸੀ ਕਿ 2.5% ਕਮਿਸ਼ਨ ਦੀ ਬਹਾਲੀ ਤੇ ਈਪੀਐਫ ਜਿਹੜਾ ਹੈ ਉਹ ਮਾਮਲਾ ਸੀਗਾ। ਤਾਂ ਮਤਲਬ ਕਿ ਇੱਕ ਤਰ੍ਹਾਂ ਨਾਲ ਕੋਈ ਭਰੋਸਾ ਦੇ ਦਿੱਤਾ ਹੋਏਗਾ। ਹਾਲਾਂਕਿ ਮੀਟਿੰਗ ਦਾ ਮੈਨੂੰ ਸਪਸ਼ਟ ਤੌਰ ਤੇ ਕੋਈ ਨਤੀਜਾ ਤੇ ਨਹੀਂ ਮਿਲਿਆ ਕਿ ਕਿਸ ਮੁੱਦੇ ਦੀ ਗੱਲ ਹੋਈ ਹੈ ਤੇ ਕਿਸ ਮੁੱਦੇ ਤੇ ਸਹਿਮਤੀ ਬਣੀ ਹੈ। ਪਰ ਗੁਰਮੀਤ ਸਿੰਘ ਖੁੱਡੀਆਂ ਬੜੇ ਨਰਮ ਬੰਦੇ ਨੇ, ਤੁਹਾਨੂੰ ਪਤਾ ਉਹਨਾਂ ਦਾ ਸਾਰਾ
ਜੇ ਦੇਖੀਏ ਜਥੇਬੰਦਕ ਤੌਰ ਤੇ ਸਾਰੇ ਹੀ ਸਤਿਕਾਰ ਕਰਦੇ ਨੇ ਤੇ ਅਖੀਰ ਉਹਨਾਂ ਨੇ ਇਸ ਮੈਟਰ ਨੂੰ ਜੇ ਸੌਰਟ ਕੀਤਾ ਤੇ ਬਹੁਤ ਵਧੀਆ ਗੱਲ ਆ। ਕਿਉਂਕਿ ਫਸਲ ਪਹਿਲਾਂ ਹੀ ਬਰਬਾਦ ਹੋ ਚੁੱਕੀ ਆ। ਬਹੁਤ ਵੱਡੀ ਗਿਣਤੀ ਦੇ ਵਿੱਚ ਜ਼ਿਲ੍ਹੇ ਵਲੇਟੇ ਚ ਆਏ ਆ ਤੇ ਜਿਹੜੀ ਬਚੀ ਫਸਲ ਆ ਹੁਣ ਜਿਵੇਂ ਹੀ ਕੋਈ ਮੌਸਮ ਸਾਫ਼ ਹੋਏਗਾ ਤਾਂ ਲੋਕ ਭੱਜ ਕੇ ਲੋਕ ਟੁੱਟ ਕੇ ਕਣਕ ਨੂੰ ਪੈਣਗੇ ਕਿ ਦਵਾ ਦਵ ਵੱਢ ਕੇ ਤੇ ਮੰਡੀ ਚ ਸੁੱਟੀਏ। ਸੋ ਇਸ ਸੂਰਤ ਦੇ ਵਿੱਚ ਜੇਕਰ ਮੰਡੀਆਂ 'ਚ ਹੜਤਾਲ ਚੱਲਦੀ ਹੈ ਜਾਂ ਲੇਬਰ ਦੀ ਕੋਈ ਦਿੱਕਤ ਆਉਂਦੀ ਹੈ ਜਾਂ ਚੁਕਾਈ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਬਹੁਤ ਮਾੜੀ ਗੱਲ ਆ। ਸੋ ਇਸ ਵਾਸਤੇ ਮੈਂ ਇਸ ਨੂੰ ਬਹੁਤ ਵਧੀਆ ਮੰਨਦਾ ਕਿ ਚਲੋ ਆਮ ਆਦਮੀ ਪਾਰਟੀ ਦੀ ਇਹਨਾਂ ਦੋ ਮੰਤਰੀਆਂ ਨੇ ਸਹੀ ਬੇਸ਼ੱਕ ਚਲੋ ਦੇਰ ਨਾਲ ਸਹੀ ਇਸ ਮੈਟਰ ਨੂੰ ਜੇ ਸੌਰਟ ਕਰ ਲਿਆ ਤਾਂ ਮੇਰੇ ਖਿਆਲ ਦੇ ਨਾਲ ਇਹ ਬਹੁਤ ਹੀ ਵਧੀਆ ਗੱਲ ਆ, ਬਹੁਤ ਹੀ ਵਧੀਆ ਗੱਲ ਆ। ਕਿਉਂਕਿ ਜਿਵੇਂ ਮੌਸਮ ਸਾਫ਼ ਹੋਏਗਾ ਲੋਕ ਟੁੱਟ ਕੇ ਬਿਲਕੁਲ, ਪੈਣਗੇ ਕਿ ਦਬਾ-ਦਬ ਕਣਕ ਵੱਢ ਕੇ ਮੰਡੀਆਂ 'ਚ ਸੁੱਟੀਏ ਤੇ ਜੇ ਉੱਥੇ ਹੜਤਾਲ ਹੋਊਗੀ ਤੇ ਫਿਰ ਰੌਲਾ ਰੱਪਾ ਤੇ ਪੈਣਾ ਹੀ ਪੈਣਾ। ਬਿਲਕੁਲ, ਬਿਲਕੁਲ। ਅੱਗੇ ਵਧੀਏ ਤਾਂ ਗੱਲ ਕਰਦੇ ਹਾਂ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਏ ਮਾਮਲੇ ਦੀ। ਇੱਕੋ ਮਾਂ ਦੇ ਘਰ 5 ਪੁੱਤ ਜੰਮਦੇ ਨੇ ਤੇ 5 ਦੇ 5 ਨਸ਼ੇ ਦੀ ਭੇਟ ਚੜ੍ਹ ਜਾਂਦੇ ਨੇ। ਬੇਸ਼ੱਕ ਐਸਐਸਪੀ ਸਾਹਿਬ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਵੀ ਭਾਈ ਜਿਹੜੀ ਗੱਲ ਕਹੀ ਜਾ ਰਹੀ ਹੈ ਵੀ 5 ਦੇ 5 ਪੁੱਤ ਨਸ਼ੇ ਨਾਲ ਮਰੇ ਨੇ, ਉਹ ਗੱਲ ਝੂਠੀ ਹੈ। ਇੱਕ ਝੁਲਸ ਕੇ ਮਰ ਗਿਆ, ਇੱਕ ਜੇਲ੍ਹ ਦੇ ਵਿੱਚ ਸੀ, ਇੱਕ ਤੇ ਐਨਡੀਪੀਐਸ ਦੇ ਮਾਮਲੇ ਦਰਜ ਸੀ ਤੇ ਇੱਕ ਕਹਿੰਦੇ ਵੀ ਇਹ 8 7-8 ਸਾਲ ਪੁਰਾਣੀਆਂ ਮੌਤਾਂ ਨੇ। ਕਹਿਣ ਦਾ ਭਾਵ ਘੁੰਮ ਘੁਮਾ ਕੇ ਇਹ ਕਹਿਣਾ ਚਾਹੁੰਦੇ ਸੀ ਵੀ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਰਾਜ ਦੇ ਵਿੱਚ ਤਾਂ 2 ਹੀ ਮੌਤਾਂ ਹੋਈਆਂ ਨੇ, ਪਿਛਲੀਆਂ 3 ਸਾਡੇ ਸਿਰ ਨਾ ਪਾਓ। ਤੇ ਇਹ ਹੁਣ 5 ਜਿਹੜੀਆਂ ਮੌਤਾਂ ਮੁਹੱਲੇ ਪੰਡੋਰੀ 'ਚ ਹੋਈਆਂ ਨੇ, ਉਸਨੇ ਖਾਸੀ ਕਿਰਕਰੀ ਕਰਾ ਦਿੱਤੀ ਹੈ ਜੀ। ਨਹੀਂ ਗੁਰਪ੍ਰੀਤ ਮੰਨ ਲਓ ਇਹ ਕਿਸੇ ਸਰਕਾਰ ਦੇ ਸਿਰ ਪਾਉਣ ਵਾਲੀ ਗੱਲ ਨਹੀਂ ਹੁੰਦੀ। ਗੱਲ ਤੇ ਜੀ, ਇੱਕ ਤਰਾਸਦੀ ਦੀ ਹੈ ਕਿ ਜੇ ਮੰਨ ਬਿਲਕੁਲ, ਲਓ ਕੋਈ ਨਸ਼ੇ ਦੇ ਵਿੱਚ ਖੁਦ ਨੂੰ ਅੱਗ ਲਾ ਕੇ ਮਰ ਗਿਆ ਹੈ, ਜੀ, ਤਾਂ ਨਸ਼ਾ ਤੇ ਉੱਥੇ ਵੀ ਰਹੇਗਾ ਨਾ। ਜੇ ਬਿਲਕੁਲ, ਕੋਈ ਨਸ਼ੇ ਕਰਕੇ ਜੇਲ੍ਹ ਗਿਆ ਤੇ ਉੱਥੇ ਮਰ ਗਿਆ, ਵਜ੍ਹਾ ਤੇ ਜੀ, ਫਿਰ ਨਸ਼ਾ ਹੈ ਨਾ। ਜੀ, ਸੋ ਇਸ ਚੀਜ਼ ਨੂੰ ਅਫਸਰ ਮੰਨਦੇ ਕਿਉਂ ਨਹੀਂ? ਚਲੋ ਇਹ ਗੱਲ ਉਹਨਾਂ ਤੇ ਛੱਡ ਦਈਏ, ਪਰ ਸਮਾਜਿਕ ਪੱਖ ਤੋਂ ਤੇ ਆਪਾਂ ਇਹ ਗੱਲ ਖੁੱਲੇ ਦਿਲ ਦੇ ਨਾਲ ਸਵੀਕਾਰ ਕਰ ਸਕਦੇ ਹਾਂ ਨਾ ਕਿ ਵਜ੍ਹਾ ਤੇ ਬਰਬਾਦੀ ਦੀ ਇਹੀਓ ਰਹੀ। ਠੀਕ ਬਿਲਕੁਲ, ਆ 8 ਸਾਲ ਦਾ ਵਕਬਾ ਜਾਂ 7 ਸਾਲ ਦਾ ਵਕਬਾ ਕਿ 5 ਚਲੇ ਗਏ। ਗੱਲ ਤੇ ਜਾਣ ਦੀ ਆ ਨਾ ਕਿ 5 ਜੀ ਚਲੇ ਗਏ, 5 ਪੁੱਤ ਚਲੇ ਗਏ। ਤੋ ਦੂਜੀ ਗੱਲ ਇਹ ਆ ਕਿ ਚਲੋ ਹੁਣ ਇਹ ਕਹਿ ਰਹੇ ਆ ਕਿ ਅਸੀਂ ਐਕਸ਼ਨ ਕਰਾਂਗੇ ਜੀ, ਫਲਾਂ ਕਰਾਂਗੇ, ਧਮਕਾ ਕਰਾਂਗੇ। ਪਰ ਇੱਥੋਂ ਦੇ ਮਹੱਲੇ ਦੀ ਤੁਸੀਂ ਕਹਾਣੀ ਦੇਖੋ ਨਾ ਕਿ ਜਿਹੜੀ ਕੱਲ 6 ਕੇ ਸਵਾ 6 ਕਿਲੋ ਹੈਰੋਇਨ ਦੀ ਰਿਕਵਰੀ ਹੋਈ ਆ, ਇਸੇ ਮਹੱਲੇ ਦਾ ਰਹਿਣ ਵਾਲਾ ਬਲਵਿੰਦਰ ਸਿੰਘ ਉਹਦੇ ਦੇ ਵਿੱਚ ਨੋਮੀਨੇਟ ਆ। ਜੀ, ਯਾਨੀ ਇੱਕ ਪਾਸੇ ਉਹ ਮਾਂ ਆ ਜਿਹਦੇ 5 ਪੁੱਤ ਮਰ ਗਏ, ਜੀ, ਉਹ ਵੀ ਇਸੇ ਮਹੱਲੇ ਦੀ। ਇੱਕ ਉਹ ਬੰਦਾ ਹੈ ਜਿਹਦੇ ਉੱਤੇ ਕੇਸ ਪਿਆ ਹੈ ਕੱਲ ਦੀ ਰਿਕਵਰੀ ਦਾ, ਉਹ ਵੀ ਇਸੇ ਮਹੱਲੇ ਦਾ। ਇਹਦਾ ਮਤਲਬ ਇਹ ਆ ਕਿ ਸਾਰਾ ਕੁਝ ਹੀ ਇਸ ਮਹੱਲੇ 'ਚ ਸੀ। ਤੇ ਅੱਜ ਜੋ ਜੀ, ਐਕਸ਼ਨ ਕਰਨ ਦੀ ਜ਼ਰੂਰਤ ਹੈ ਪਹਿਲਾਂ ਕਿਉਂ ਨਹੀਂ? ਪਹਿਲਾਂ ਕਾਹਤੋਂ ਨਹੀਂ? ਤਾਂ ਯੁੱਧ ਨਸ਼ਿਆਂ ਵਿਰੁੱਧ ਠੀਕ ਆ, ਮੈਂ ਅੱਗੇ ਕਹਿਣਾ ਕਿ ਕੁਝ ਫੀਕਾ ਤੇ ਕੁਝ ਮਿੱਠਾ ਹੈਗਾ ਹੀ ਹੈਗਾ। ਪਰ ਜੇ ਤੁਸੀਂ ਕਹੋ ਕਿ ਅਸੀਂ ਬੜੇ ਕ੍ਰਾਂਤੀਕਾਰੀ ਸਿੱਟੇ ਕੱਢੇ ਨੇ, ਇਹਦੇ ਨਤੀਜੇ ਕੱਢੇ ਨੇ, ਸੋ ਐਸਾ ਕੁਛ ਨਹੀਂ। ਬੜੀਆਂ ਤਰਾਸਦਿਕ ਕਹਾਣੀਆਂ ਨੇ ਗੁਰਪ੍ਰੀਤ, ਮੇਰੇ ਕੋਲੇ ਬਹਿ ਜਾਓਗੇ ਕਿਸੇ ਦਿਨ, ਆ ਜਿਓ, ਮੈਂ ਤੁਹਾਨੂੰ ਇਹੋ ਜੀਆਂ ਦਰਦ ਵਾਲੀਆਂ ਕਹਾਣੀਆਂ 1997 98 ਤੋਂ ਸੁਣਾਉਣ ਲੱਗ ਜਾਊਂਗਾ। ਜੀ, 1997 98 ਤੋਂ ਘਰਾਂ ਦੇ ਉਜਾੜੇ, ਕਿਉਂਕਿ ਅਸੀਂ ਤੇ ਉਹ ਅਰਥੀਆਂ ਚੁੱਕ ਕੇ ਸਿਵਿਆਂ ਤੱਕ ਛੱਡੀਆਂ ਨੇ। ਸਾਡੇ ਮੋਢਿਆਂ ਨੇ ਬਹੁਤ ਅਰਥੀਆਂ ਢੋਈਆਂ ਨੇ। ਤਾਂ ਗੱਲ ਇਹ ਆ ਕਿ ਇਹ ਤਰਾਸਦੀ ਨੂੰ ਸਵੀਕਾਰ ਕਰਨਾ ਪਊ। ਮੈਂ ਹਮੇਸ਼ਾ ਹੀ ਗੱਲ ਕਹਿੰਦਾ ਕਿ ਨਾ ਤੇ ਕੋਈ ਦੁਨੀਆ 'ਚ ਇਹੋ ਜਿਹਾ ਖਿੱਤਾ ਹੈ ਜਿੱਥੇ ਨਸ਼ਾ ਹੈ ਨਹੀਂ, ਤੇ ਨਾ ਹੀ ਇਹ ਆ ਕਿ ਇਹਨੂੰ ਆਪਾਂ ਪੂਰਨ ਤੌਰ ਤੇ ਖਤਮ ਕਰ ਸਕਦੇ ਹਾਂ। ਪਰ ਇਹਦਾ ਜਿਹੜਾ ਡੰਗ ਆ ਸਮਾਜਿਕ ਪੱਖ ਤੋਂ ਜਿਹੜਾ ਨੁਕਸਾਨ ਹੈ ਉਹਨੂੰ ਘਟਾਉਣਾ ਕਿਤਨਾ ਚਾਹੀਦਾ, ਉਹ ਤੇ ਪਾਲਿਸੀ ਮੇਕਿੰਗ ਦਾ ਹਿੱਸਾ ਬਣਨਾ ਚਾਹੀਦਾ ਹੈ ਨਾ। ਜੀ, ਬਿਲਕੁਲ। ਉਹ ਕਹਿੰਦੇ ਨੇ ਵੀ ਭਾਈ 2 ਵਾਰੀ ਮੁੱਖ ਮੰਤਰੀ ਸਾਹਿਬ ਨੇ ਵੀਡੀਓ ਕਾਲ ਤੇ ਗੱਲ ਕੀਤੀ ਹੈ ਉਸ ਮਾਂ ਨਾਲ ਜਿਸ ਦੇ 4 ਪੁੱਤ ਜਦੋਂ ਤੱਕ ਇਸ ਜਹਾਨੋਂ ਤੁਰ ਚੁੱਕੇ ਸੀ। ਅਸੀਂ ਉਸ ਟਾਈਮ ਜਾ ਕੇ ਉਹਨਾਂ ਦੇ ਨਾਲ ਕਵਰੇਜ ਵੀ ਕੀਤੀ ਹੈ, ਉੱਥੇ ਗੱਲਬਾਤ ਵੀ ਕੀਤੀ ਹੈ। ਉਹ ਵੀ ਪੰਜਾਬੀ ਰੇਡੀਓ ਯੂਐਸਏ ਤੇ ਪੰਜਾਬੀ ਟੀਵੀ ਯੂਐਸਏ ਤੇ ਜਿਹੜੇ ਸਰੋਤੇ ਨੇ ਉਹ ਜਾ ਕੇ ਦੇਖ ਤੇ ਸੁਣ ਸਕਦੇ ਨੇ। ਉਹ ਕਹਿ ਰਹੇ ਨੇ ਕਿ ਮੁੱਖ ਮੰਤਰੀ ਸਾਹਿਬ ਨਾਲ ਮੇਰੀ ਗੱਲ ਕਰਾਈ ਹੈ ਪ੍ਰਸ਼ਾਸਨ ਨੇ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਜਿੰਨੇ ਮਰਜ਼ੀ ਪੈਸੇ ਲੱਗ ਜਾਣ, ਬੇਸ਼ੱਕ 10 ਲੱਖ ਲੱਗ ਜੇ, ਤੇਰੇ ਪੁੱਤ ਦਾ ਮੈਂ ਇਲਾਜ ਕਰਾਉਣਾ ਹੈ। ਤੇ ਕਹਿੰਦੇ ਘਰੋਂ ਆ ਕੇ ਪ੍ਰਸ਼ਾਸਨ ਮੇਰੇ ਪੁੱਤ ਨੂੰ ਗੱਡੀ 'ਚ ਪਾ ਕੇ ਲੈ ਗਿਆ ਵੀ ਕਹਿੰਦੇ ਅਸੀਂ ਇਹਦੀ ਜਾਨ ਬਚਾਉਂਦੇ ਹਾਂ। ਤੇ ਹੁਣ ਉਹੀ ਪੁੱਤ ਦੀ ਅੱਜ ਉਹਨਾਂ ਨੇ ਅੰਤਿਮ ਸੰਸਕਾਰ ਕੀਤਾ ਹੈ। ਹਾਲਾਤ ਉੱਥੇ ਹੀ ਦੇ ਉੱਥੇ ਹੀ ਨੇ ਤੇ ਉੱਥੇ ਉਹ ਕਹਿ ਰਹੇ ਸੀ ਅੱਜ ਜਦੋਂ ਮੈਂ ਹੁਣ ਸੁਣ ਰਿਹਾ ਸੀ ਉਹਨਾਂ ਦਾ ਬਿਆਨ ਵੀ ਕਹਿੰਦੇ ਆਹ ਯੁੱਧ ਨਸ਼ਿਆਂ ਵਿਰੁੱਧ ਦਾ ਕਹਿ ਲਈਏ ਵੀ ਸੰਸਕਾਰ ਹੋ ਰਿਹਾ ਹੈ। ਸਾਡਾ ਪੁੱਤ ਤਾਂ ਜਿਹੜਾ ਗਿਆ ਗਿਆ ਹੀ ਹੈ। ਇਹ ਧਰਾਤਲ ਤੇ ਹਾਲਾਤ ਨੇ।
ਇਸੇ ਦੇ ਨਾਲ ਜੀ, ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ। ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ।